ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ। ਇਸ ਪ੍ਰੋਗਰਾਮ ਦੇ ਵਿੱਚ ਜੋ ਮੰਗਲਵਾਰ ਨੂੰ ਕਾਲਾਂ ਕਰਕੇ ਤੁਸੀਂ ਆਪਣਾ ਕੋਈ ਵੀ ਇਲਾਜ ਪੁੱਛਦੇ ਆ, ਉਹਨਾਂ ਦੇ ਉਹ ਇਲਾਜ ਲੈ ਕੇ ਆਉਂਦੇ ਨੇ, ਉਸ ਇਲਾਜ ਦੇ ਦੱਸਦੇ ਨੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਕਾਲ ਤੁਹਾਡੀ ਨਹੀਂ ਲੈ ਜਾਂਦੀ, ਮੰਗਲਵਾਰ ਨੂੰ ਹੀ ਕਾਲ ਕਰ ਸਕਦੇ ਆ। ਅਤੇ ਵੀਰਵਾਰ ਨੂੰ ਜਗਵੀਰ ਸਿੰਘ ਜੀ ਇਲਾਜ ਦੱਸਦੇ ਨੇ 3:30 ਵਜੇ। ਅਤੇ ਐਤਵਾਰ ਨੂੰ ਇਹੀ ਪ੍ਰੋਗਰਾਮ ਆ ਉਹ ਰਿਪੀਟ ਹੁੰਦਾ, ਸੁਣ ਸਕਦੇ ਆ। ਫੋਨ ਦੇ ਉੱਤੇ ਵੀ ਅਪਲੋਡ ਕਰ ਦਿੱਤਾ ਜਾਂਦਾ ਹੈ, ਉੱਥੇ ਵੀ ਤੁਸੀਂ ਸੁਣ ਸਕਦੇ ਆ। ਵੈਸੇ ਸਾਡੇ ਕੋਲ ਕੋਈ ਡਾਕਟਰ ਨਹੀਂ, ਉਹੀ ਗੱਲਾਂ ਕਰਦੇ ਜੋ ਸਾਡੇ ਬਜ਼ੁਰਗ ਕਰਦੇ ਸੀ, ਆਯੁਰਵੈਦਿਕ ਤਰੀਕੇ ਦੇ ਨਾਲ ਆਪਣੇ ਇਲਾਜ ਕਿਵੇਂ ਕਰਨੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ। ਜਗਵੀਰ ਸਿੰਘ ਹੋਰਾਂ ਨਾਲ ਗੱਲ ਕਰਾਂਗੇ। ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ, ਓਹਾਇਓ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਸਟਰਲਿਕ, ਸੁਰਿੰਦਰ ਕੌਰ ਸੰਘਾ, ਸ਼ਿਕਾਗੋ, ਗੁਰਮੇਜ ਸਿੰਘ ਚੱਲੀ, ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ, ਸਲਮਾ, ਗੁਰਚਰਨ ਸਿੰਘ, ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ, ਮੰਟਿਕਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ ਜੀ ਗੱਲ ਕਰਦੇ ਹਾਂ, ਕਹਿੰਦੇ ਪੇਟ ਦਰਦ ਜਿਹਾ ਰਹਿੰਦਾ ਹੈ, ਕੋਈ ਭਾਰੀ ਭਾਰੀ ਜਿਹਾ ਰਹਿੰਦਾ ਹੈ, ਕੋਈ ਹੋਰ ਚੀਜ਼ ਹੈਗੀ, ਉਹਦੇ ਵਾਸਤੇ ਤੁਸੀਂ ਕਲੌਂਜੀ ਦਾ ਕਾੜਾ ਬਣਾ ਕੇ, ਚਾਹ ਜੀ ਬਣਾ ਕੇ ਪੀ ਸਕਦੇ ਹੈਗੇ। ਇਕੱਲੀ ਕਲੌਂਜੀ ਦੀ ਚਾਹ ਜੀ ਬਣਾ ਕੇ ਪੀ ਲਓ, ਉਹਦੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ, ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਜਾਂ ਕੋਈ ਹਾਜ਼ਮਾ ਠੀਕ ਨਹੀਂ ਰਹਿੰਦਾ, ਤੁਸੀਂ ਉਹਨੇ ਪਪੀਤਾ ਖਾਇਆ ਕਰੋ, ਕਾਲਾ ਨੂਣ ਪਾ ਕੇ, ਉੱਪਰ ਨਿੰਬੂ ਨਿਚੋੜ ਕੇ। ਇਹ ਤੁਸੀਂ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਜਾਂ ਫਿਰ ਤੁਸੀਂ ਅੱਧਾ ਚਮਚਾ ਰਾਈ ਦਾ, ਅੱਧਾ ਚਮਚਾ ਸ਼ੱਕਰ, ਇਹ ਮਿਲਾ ਕੇ ਖਾਇਆ ਕਰੋ। ਇਵੇਂ ਰੋਟੀ ਨਾਲ ਹਜਮ ਹੁੰਦੀ ਹੋਵੇ, ਅਫਾਰਾ ਜਿਹਾ ਹੁੰਦਾ ਹੋਵੇ, ਉਹਦੇ ਨਾਲ ਠੀਕ ਹੋ ਜਾਊਗਾ ਸਾਰਾ। ਜਾਂ ਫਿਰ ਤੁਸੀਂ ਖਾ ਸਕਦੇ ਆ 2 ਚਮਚੇ ਪਿਆਜ਼ ਦਾ ਰਸ, 2 ਚਮਚੇ ਨਿੰਬੂ ਦਾ ਰਸ, 1 ਚੁਟਕੀ ਕਾਲਾ ਨੂਣ, ਥੋੜ੍ਹੇ ਜਿਹੇ ਪਾਣੀ ਨਾਲ ਮਿਕਸ ਕਰਕੇ 2-3 ਘੁੱਟਾਂ ਆਪਣੇ ਪੀ ਲਿਆ ਕਰੋ, ਕੋਸੇ ਜਿਹੇ ਪਾਣੀ ਨਾਲ ਪਾ ਕੇ। ਇਹਦੇ ਨਾਲ ਆਪਣੇ ਠੀਕ ਹੋ ਜਾਊਗਾ। ਅੱਗੇ ਜਿਹੜੇ ਖਾਂਸੀ ਦੀ ਗੱਲ ਕਰਦੇ ਸੀਗੇ, ਉਹਦੇ ਵਿੱਚੋਂ ਤੁਸੀਂ ਕਾਲੀ ਮਿਰਚਾਂ, ਮਗਾਂ, ਸੁੰਡ, ਹਲਦੀ, ਇਹ ਮਿਕਸ ਕਰਕੇ ਤੁਸੀਂ ਚਾਰੇ ਚੀਜ਼ਾਂ ਬਰਾਬਰ ਅੱਧਾ ਕੁ ਚਮਚਾ ਤੁਸੀਂ ਆਪਣੇ ਸਵੇਰ ਸਾਂਝ ਲੈ ਲਿਆ ਕਰੋ। ਜੇ ਸ਼ਹਿਦ ਮਿਲਾਉਣਾ ਤਾਂ ਵਿੱਚੋਂ ਸ਼ਹਿਦ ਵੀ ਮਿਲਾ ਸਕਦੇ ਹੈਗੇ, ਸ਼ਹਿਦ ਮਿਲਾ ਕੇ ਅੱਧਾ ਕੁ ਚਮਚਾ ਉਹ ਚੱਟ ਲਿਆ ਕਰੋ। ਇਹ ਮੇਰੀ ਵਾਈਫ ਦੇ ਸੀਗੀ ਇਹੀ ਖੰਘ ਦੀ ਪ੍ਰੋਬਲਮ, ਉਹਨੂੰ ਲੰਚ, ਅਤੇ ਮੈਂ ਐਤਕੀ ਅਕਤੂਬਰ ਮੈਂ ਨਵੀਂ ਸਟਾਰਟ ਕਰਿਆ ਸੀਗਾ ਜੀ ਤ੍ਰਿਫਲਾ ਪਾਊਡਰ। ਉਹਦੇ ਵਿੱਚ ਮੈਂ ਅੰਦਾਜ਼ੇ ਨਾਲ ਸ਼ਹਿਦ ਮਿਲਾ ਕੇ ਉਹਨੇ, ਇਸ ਤਰ੍ਹਾਂ ਜਾਮ ਜਦ ਬਣ ਗਿਆ ਜਦੋਂ, ਉਹ ਇੱਕ ਉਹਨੇ ਚਮਚਾ ਲੈ ਲੈਂਦੀ ਸੀ ਰੋਜ਼। ਐਤਕੀ ਸਾਰੇ ਸਿਆਲ ਅਕਤੂਬਰ ਤੋਂ ਲੈ ਕੇ ਹੁਣ ਤੱਕ ਉਹਨੂੰ ਖੰਘ ਨਹੀਂ ਆਈ, ਖੰਘ ਉਹਦੀ ਠੀਕ ਹੋ ਗਈ, ਜਿਸ ਤਰ੍ਹਾਂ ਉਹਨੇ ਇਹਦੇ ਨਾਲ ਤ੍ਰਿਫਲੇ ਪਾਊਡਰ ਨਾਲ। ਇਹ ਟਰਾਈ ਕਰ ਸਕਦੇ ਹਾਂ। ਅਗਰ ਪੁਰਾਣੀ ਸੀਗੀ, ਇਹਨੂੰ ਹਰੇਕ ਵਿੰਟਰ ਟਾਈਮ 'ਚ ਜਿਸ ਤਰ੍ਹਾਂ ਖੰਘ ਜਿਹੀ ਲੱਗ ਜਾਂਦੀ ਸੀਗੀ, ਅਕਤੂਬਰ ਸਟਾਰਟ ਹੁੰਦਾ ਹੀ ਐਨ ਮਾਰਚ ਅਪ੍ਰੈਲ ਤੱਕ ਰਹਿੰਦੀ ਸੀ, ਜਿਹਦੇ ਨਾਲ ਜਮਾਂ ਤਾਂ ਠੀਕ ਹੋ ਗਈ ਜੀ। 7-8 ਸਾਲ ਹੋ ਗਏ ਸੀਗੇ ਹੁੰਦੇ ਨੂੰ, ਐਤਕੀ ਜਮਾਂ ਤਾਂ ਹੀ ਨਹੀਂ ਹੋਈ ਇਹਦੇ ਨਾਲ। ਸੋ ਇਹ ਫਾਰਮੂਲਾ ਵੀ ਤੁਸੀਂ ਯੂਜ਼ ਕਰਕੇ ਦੇਖ ਸਕਦੇ ਹੈਗੇ। ਨਹੀਂ ਤਾਂ ਅੱਧਾ ਚਮਚਾ ਮਲੱਠੀ ਦਾ ਅਤੇ ਸ਼ਹਿਦ ਪਾ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਨਹੀਂ ਤਾਂ ਛੋਟੀਆਂ 10 ਗ੍ਰਾਮ ਤੁਸੀਂ ਛੋਟੀ ਇਲਾਚੀਆਂ, 10 ਗ੍ਰਾਮ ਮਗਾਂ, ਇਹ ਪੀਸ ਕੇ ਅੱਧਾ ਚਮਚਾ ਤੁਸੀਂ ਆਪਣੇ ਦਵਾਈ ਦਾ ਅਤੇ ਅੱਧਾ ਚਮਚਾ ਸ਼ਹਿਦ ਦਾ ਮਿਲਾ ਕੇ ਇਹ ਚੱਟ ਸਕਦੇ ਹੈਗੇ। ਇਹ ਤੁਸੀਂ ਆਪਣੇ ਲੈ ਕੇ ਦੇਖ ਲਓ ਜੀ। ਜਾਂ ਫਿਰ ਖਾਂਸੀ ਵਾਸਤੇ ਹੋਰ ਹੈਗਾ, ਤੁਲਸੀ ਤੁਸੀਂ ਲੈ ਲਓ 50 ਗ੍ਰਾਮ, ਹਰੜਾਂ 50 ਗ੍ਰਾਮ ਅਤੇ ਮਿਸ਼ਰੀ 50 ਗ੍ਰਾਮ, ਪਾਊਡਰ ਬਣਾ ਕੇ ਅੱਧਾ ਚਮਚਾ ਹੈ ਅਤੇ ਅੱਧਾ ਚਮਚਾ ਸ਼ਹਿਦ ਦਾ ਇਹ ਲੈ ਸਕਦੇ ਹੈਗੇ। ਜਾਂ ਫਿਰ ਔਲਿਆਂ ਦਾ ਅੱਧਾ ਕੁ ਚਮਚਾ, ਪਿਸੇ ਹੋਏ ਔਲੇ ਜਿਹੜੇ ਉਹਦਾ ਉਹ ਸ਼ਹਿਦ ਪਾ ਕੇ ਤੁਸੀਂ ਉਹ ਲੈ ਸਕਦੇ, 1 ਚਮਚਾ ਇਹ ਲੈ ਸਕਦੇ ਹੈਗੇ ਤੁਸੀਂ। ਅੱਗੇ ਕਹਿੰਦੇ ਸੀਗੇ ਹਰਨੀਏ ਵਾਸਤੇ ਪੁੱਛਦੇ ਸੀਗੇ, ਉਹ ਹਰਨੀਏ ਵਾਸਤੇ ਤੁਸੀਂ ਅਦਰਕ ਦੀ ਚਾਹ ਬਣਾ ਕੇ ਲੱਗ ਜਾਓ ਜੀ ਪੀਣ, ਜਾਂ ਸੁੰਡ ਦੀ, ਅਦਰਕ ਦੀ ਵਿੱਚ ਮੈਂ ਗੁੜ ਪਾ ਕੇ, ਜਾਂ ਜੇ ਉਹਨੇ ਨਹੀਂ ਤਾਂ ਜੇ ਅਦਰਕ ਦੀ ਚਾਹ ਬਣਾ ਕੇ ਪੀ ਲਓ। ਅਦਰਕ ਦੀ ਮਿੱਠੀ ਤਾਂ ਤਾਂ ਖਾਣੀ ਔਖੀ ਹੈ, ਚਾਹ ਜੀ ਬਣਾ ਕੇ ਪੀ ਸਕਦੇ ਹਾਂ। ਨਹੀਂ ਤਾਂ ਜਾਂ ਫਿਰ ਥੋੜ੍ਹੀ ਸੁੰਡ ਅਤੇ ਗੁੜ ਇਹ ਮਿਕਸ ਕਰਕੇ ਆਪਣੇ ਇਹ ਸਵੇਰ ਸਾਂਝੀ ਖਾ ਲਿਆ ਕਰੋ। ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਜੀ ਹਰਨੀਏ ਨੂੰ। ਨਹੀਂ ਤਾਂ ਇੱਕ ਉਹਨੇ ਬ੍ਰੀਧੀ ਬਾਟਿਕਾ ਬੱਟੀ ਮਿਲਦੀ ਹੈ ਜੀ, ਬ੍ਰੀਧੀ ਬਾਟਿਕਾ ਬੱਟੀ, ਇਹ ਤੁਸੀਂ 2 ਗੋਲੀਆਂ ਆਪਣੇ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਇਹ ਲੈ ਲਿਆ ਕਰੋ। ਇਹ ਤੇ ਬੈਕਫੀਡ ਵੀ ਆਈ ਸੀਗੀ ਵੀ ਇਹ ਇਲਾਜ ਕਰਿਆ ਸੀਗਾ ਉਹਨੇ ਹਰਨੀਏ ਨੂੰ, ਇਸ ਠੀਕ ਹੋ ਗਿਆ ਸੀਗਾ ਉਹਦਾ। ਇਹ ਟਰਾਈ ਕਰਕੇ ਦੇਖ ਲੈਂਦੇ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਕਬਜ਼ ਰਹਿੰਦੀ ਹੈਗੀ, ਉਹ ਗੁਲਕੰਦ ਖਿਲਾਇਆ ਕਰੇ ਜੀ ਉਹਨੂੰ ਰੋਜ਼। ਗੁਲਕੰਦ ਖਿਲਾ ਦਿਆ, ਨਹੀਂ ਅੱਧਾ ਚਮਚਾ ਉਹਨੂੰ ਬਦਾਮ ਰੋਗਨ ਦਾ ਦੇ ਦਿਆ ਦੁੱਧ ਦੇ ਵਿੱਚ ਮੈਂ ਪਾ ਕੇ। ਜਾਂ ਨਹੀਂ ਤਾਂ ਫਿਰ ਅੱਧਾ ਚਮਚਾ ਤੁਸੀਂ ਆਪਣੇ 3-4 ਸਾਲ ਦਾ ਦੱਸਦੇ 1 ਚਮਚਾ ਵੀ ਦੇ ਸਕਦੇ ਹਾਂ, ਅਰੰਡੀ ਦੇ ਤੇਲ ਦਾ 1 ਚਮਚਾ ਉਹਨੂੰ ਦੇ ਕਰੋ।
ਫਿਰ ਨਹੀਂ ਤਾਂ 7 ਇਸਬਗੋਲ ਜਿਹੜਾ ਹੁੰਦਾ ਉਹ ਤੁਸੀਂ 2 ਚਮਚੇ ਦੁੱਧ ਮਾ ਪਾ ਕੇ ਉਹਨੂੰ ਖੀਰ ਜੀ ਬਣਾ ਕੇ ਉਹ ਖਿਲਾ ਦੇ ਕਰੋ, ਉਹਦੇ ਨਾਲ ਵੀ ਕਬਜ਼ ਖੁੱਲ ਜਾਂਦੀ ਹੈਗੀ। ਜਾਂ ਨਹੀਂ ਤਾਂ ਫਿਰ 5-7 ਮਣੱਕੇ ਤੇ ਥੋੜ੍ਹੀ ਜਿਹੀ ਸੌਂਫ, ਅੱਧਾ ਕੁ ਚਮਚਾ ਉਹ ਦੁੱਧ ਮਾ ਉਬਾਲ ਕੇ ਆਪਣੇ ਉਹ ਪਿਲਾ ਦੀ ਉਹਨੂੰ। ਫਿਰ ਦੂਆ ਦੁੱਧ ਬੰਦ ਕਰਕੇ, ਨਹੀਂ ਤਾਂ ਬੱਕਰੀ ਦਾ ਦੁੱਧ ਦੇ ਕੇ ਦੇਖ ਲਓ। ਦੂਆ ਦੁੱਧ ਬੰਦ ਕਰ ਦਿਓ, ਉਹਨੂੰ ਬੱਕਰੀ ਦਾ ਦੁੱਧ ਸਟਾਰਟ ਕਰ ਦਿਓ। ਕਈ ਵਾਰੀ ਦੁੱਧ ਤੇ ਵੀ ਕਈਆਂ ਨਿਆਣਿਆਂ ਨੂੰ ਕਬਜ਼ੀ ਲੱਗ ਜਾਂਦੀ, ਇਹ ਤੁਸੀਂ ਆਪਣੇ ਯੂਜ਼ ਕਰਕੇ ਦੇਖ ਲਓ। ਜਾਂ ਫਿਰ ਇਹਦੇ ਫਿਰ ਦੂਜੇ ਖਿਲਾਓ ਇਹਨਾਂ ਨੂੰ, ਪਪੀਤਾ ਖਿਲਾਓ ਉਹਨੂੰ, ਵਧੀਆ ਚੀਜ਼ ਹੈਗੀ। ਖਰਬੂਜਾ ਖਿਲਾਓ, ਪਪੀਤਾ ਖਿਲਾਓ, ਫਿਰ ਖਿਚੜੀ ਖਿਲਾ ਸਕਦੇ ਹੈ ਇਹਨੂੰ, ਪਲੰਬ ਖਿਲਾਓ। ਇਹ ਫਰੂਟ ਖਿਲਾਇਆ ਕਰੋ ਉਹਨੂੰ ਜ਼ਿਆਦਾ। ਅੰਬਾਂ ਦੀ ਮੌਸਮ ਹੈਗੀ, ਉਹਨੂੰ ਅੰਬ ਚ ਪਾਓ ਉਹਨੂੰ। ਜਾਂ ਸਵੇਰੇ ਉੱਠ ਕੇ ਇਸ ਤਰ੍ਹਾਂ ਦੇ, ਨਹੀਂ ਤਾਂ ਔਰੰਜ ਦਾ ਜੂਸ ਉਹਨੂੰ ਤਾਜ਼ਾ ਕੱਢ ਕੇ ਪਿਲਾਓ, ਇਹਦੇ ਨਾਲ ਵੀ ਆਪਣੀ ਕਬਜ਼ ਖੁੱਲ ਜੂਗੀ ਇਹਦੇ ਨਾਲ। ਇਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ। ਫਿਰ ਰੋਟੀ ਜਗ੍ਹਾ ਨਹੀਂ ਖਿਚੜੀ ਖਿਲਾਉਣ ਲਾ ਜਾਓ, ਖਿਚੜੀ ਬਣਾ ਕੇ ਖਿਲਾਓ। ਇਹ ਚੀਜ਼ ਖਿਲਾ, ਰੋਟੀ ਬੰਦ ਕਰ ਦਿਓ ਉਹਦੀ ਥੋੜ੍ਹੀ। ਜਿਹੜੇ ਕਹਿੰਦੇ ਸੀ ਕਿ ਦੰਦ ਦੇ ਵਿੱਚੋਂ ਦਰਦ ਹੁੰਦਾ ਹੈਗਾ, ਉਹ ਤੁਸੀਂ ਮਗਾਂ ਤੇ ਸ਼ਹਿਦ ਇਹ ਮਿਕਸ ਕਰਕੇ ਲਗਾ ਸਕਦੇ ਹੈਗੇ ਦੰਦ ਦੇ ਉੱਤੇ। ਜਾਂ ਫਿਰ ਆਪਣੇ ਤੁਸੀਂ ਲੌਂਗ ਜਾਂ ਲੌਂਗਾਂ ਦਾ ਤੇਲ ਉਹ ਟੁੱਬਾ ਪਾ ਕੇ ਲਗਾ ਸਕਦੇ ਹੈਗੇ ਭਰ ਕੇ ਇਹਦੇ ਵਿੱਚੋਂ। ਅਤੇ ਜਿਹੜੀ ਬੜੀ ਇਲਾਇਚੀਆਂ ਹੁੰਦੀਆਂ ਉਹ ਮੂੰਹ ਪਾ ਕੇ 2 ਚੱਬਣ ਲੱਗ ਜਾਓ, ਉਹਦੇ ਨਾਲ ਵੀ ਤੁਸੀਂ ਜਿਹੜਾ ਦੰਦਾਂ ਦਾ ਦਰਦ ਹਟ ਜਾਂਦਾ ਜੀ ਇਹਦੇ ਨਾਲ। ਜਾਂ ਫਿਰ ਜਿਹੜਾ ਪਿਆਜ਼ ਹੁੰਦਾ, ਪਿਆਜ਼ ਕੱਚਾ ਪਿਆਜ਼ ਇਹ ਖਾ ਕੇ ਆਪਣੇ ਬਾਹਰ ਕੱਢੀ ਚੱਲੋ, ਮੂੰਹ ਚੱਬ ਕੇ ਉਹਨੂੰ ਬਾਹਰ ਕੱਢਿਆ, ਫਿਰ ਦੰਦੀ ਵੜ ਲਈ ਪਿਆਜ਼ ਦੀ। ਐਂ ਕਰੋ, ਇਹਦੇ ਨਾਲ ਵੀ ਜਿਹੜੀ ਦੰਦਾਂ ਦੀ ਇਨਫੈਕਸ਼ਨ ਹੈਗੀ ਮਸੂੜਿਆਂ ਦੀ ਉਹ ਆਪਣੇ ਠੀਕ ਹੋ ਜੂਗੀ ਇਹਦੇ ਨਾਲ। ਇਹ ਕਰਕੇ ਦੇਖ ਲਓ। ਜਾਂ ਨਹੀਂ ਤਾਂ ਫਿਰ ਆਪਣੇ ਥੋੜ੍ਹਾ ਜਿਹਾ ਅਦਰਕ ਦਾ ਰਸ ਲੈ ਲਓ ਅਤੇ ਉਹਦੇ ਵਿੱਚੋਂ ਤੁਸੀਂ ਹਿੰਗ ਪਾਣੀ ਹੈਗੀ 1 ਚਮਚੇ ਵਾ ਅਦਰਕ ਦਾ ਰਸ ਲੈ ਕੇ 1 ਚੁਟਕੀ ਹਿੰਗ ਦੀ ਪਾ ਕੇ ਉਹ ਆਪਣੇ ਮਤਲਬ ਦੰਦ ਦੇ ਆਲੇ ਦੁਆਲੇ, ਉਹਦੇ ਨਾਲ ਵੀ ਆਪਣੇ ਜਿਹੜੀ ਸਾਰੇ ਦੰਦ ਜਿਹੜਾ ਦਰਦ ਉਹ ਵੀ ਹਟ ਸਕਦਾ ਜੀ। ਕਿ ਨਹੀਂ ਤਾਂ ਫਿਰ ਜੈਫਲ, ਇਹ ਵੀ ਦੰਦਾਂ ਦੇ ਦਰਦ ਵਾਸਤੇ ਹੀ ਹੈ। ਜੈਫਲ ਲੈਣਾ, ਲੌਂਗ ਲੈਣੀ ਅਤੇ ਫਟਕੜੀ ਲੈਣੀ ਹੈ। ਕਾਲੀ ਮਿਰਚ, ਲੌਂਗ ਅਤੇ ਨਸ਼ਾਦਰ ਠੀਕਰੀ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਉਹਦਾ ਮੰਜਨ ਜਿਹਾ ਕਰਨ ਲੱਗ ਜਾਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਓ। ਜਿਹੜੇ ਕਹਿੰਦੇ ਸੀ ਗੋਡਿਆਂ ਦਾ ਦਰਦ ਹੁੰਦਾ, ਉਹਦੇ ਵਿੱਚ ਮੈਂ ਤੁਸੀਂ ਨਾਗਰ ਮੋਥਾ ਮਿਲ ਜਾਂਦਾ ਜੀ ਆਮ ਸਟੋਰਾਂ 'ਚ। ਨਾਗਰ ਮੋਥਾ ਤੁਸੀਂ ਆਪਣੇ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ। ਜਾਂ ਫਿਰ ਸਾਲਮ 50 ਸਾਲਮ ਮਿਸ਼ਰੀ ਅਤੇ ਸਫੈਦ ਮੂਸਲੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਇਹ ਲੈ ਸਕਦੇ ਹੈਗੇ। ਨਾਗਰ ਮੋਥੇ ਦਾ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਓ। ਇਹਦਾ ਸਾਲਮ 50 ਅੱਧਾ ਹੀ ਚਮਚਾ ਇੱਕ ਦਿਹਾੜੀ 'ਚ ਲੈਣਾ ਜੀ। ਫਿਰ ਨਹੀਂ ਤਾਂ ਆਪਣੇ ਹਾਲੋਂ, ਕਲੌਂਜੀ, ਮੇਥੀ, ਅਜਵੈਣ, ਇਹ ਚਾਰੇ ਚੀਜ਼ਾਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ ਲੈਣਾ ਹੈ। ਜਿਹਨਾਂ ਦੇ ਵੀ ਦਰਦ ਹੁੰਦਾ, ਫਰਿੱਜ ਦਾ ਪਾਣੀ ਨਹੀਂ ਯੂਜ਼ ਕਰਨਾ, ਜਾਂ ਕੋਕਾ ਜਾਂ ਠੰਡਾ ਹੁੰਦਾ ਹੈ, ਠੰਡੀਆਂ ਚੀਜ਼ਾਂ 'ਤੇ ਪਰਹੇਜ਼ ਰੱਖਣਾ ਅਤੇ ਰੂਮ ਟੈਂਪਰੇਚਰ ਵਾਲੀ ਚੀਜ਼ਾਂ ਲੈਣੀਆਂ, ਜਾਂ ਕੋਸਾ ਜਿਹਾ ਪਾਣੀ ਯੂਜ਼ ਕਰੇ ਉਹ ਜ਼ਿਆਦਾ ਤਾਂ ਵਧੀਆ ਰਹਿੰਦਾ ਜੀ। ਜਿਹੜੇ ਐਲਰਜੀ ਵਾਸਤੇ ਕਹਿੰਦੇ ਸੀਗੇ, ਐਲਰਜੀ ਹੋ ਜਾਂਦੀ ਹੈ ਜੀ, ਉਹ ਤੁਸੀਂ ਲੈਣੀ ਹੈਗੀ ਦਾਲਚੀਨੀ 10 ਗ੍ਰਾਮ ਲੈਣੀ ਹੈਗੀ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ 30 ਗ੍ਰਾਮ, ਛੋਟੀ ਇਲਾਇਚੀਆਂ 20 ਗ੍ਰਾਮ, ਮਿਸ਼ਰੀ 50 ਗ੍ਰਾਮ। ਅਤੇ ਇਹ ਚੀਜ਼ਾਂ ਲੈ ਕੇ ਤੁਸੀਂ ਆਪਣੇ ਲੌਂਗ ਪਾਣੇ, ਤੁਸੀਂ ਲੌਂਗ ਵੀ ਪਾ ਸਕਦੇ ਹੈਗੇ ਇਹਦੇ ਵਿੱਚ। 10 ਕੁ ਗ੍ਰਾਮ ਲੌਂਗ ਵੀ ਮਿਕਸ ਕਰ ਲਓ। ਇਹ ਤੁਸੀਂ ਆਪਣੇ 1 ਚੁਟਕੀ ਅੱਧਾ ਚਮਚਾ ਬਥੇਰਾ, ਅੱਧਾ ਚਮਚਾ ਤੁਸੀਂ ਆਪਣੇ ਸ਼ਹਿਦ ਪਾ ਕੇ ਚੱਟ ਲਿਆ ਕਰੋ। ਇਹ ਐਲਰਜੀ ਵਾਸਤੇ ਵਧੀਆ ਚੀਜ਼ ਹੈਗੀ। ਜਿਹੜੇ ਕਹਿੰਦੇ ਸੀਗੇ ਦਰਦ ਜੀ ਹੋਈ ਵੀ ਹੈਗੀ, ਐਗਜ਼ੀਮਾ ਜਿਹੜਾ ਹੋਇਆ ਵਾ ਹੈਗਾ, ਉਹ ਜਿਹੜੀ ਪੀਲੀਆਂ ਹਰੜਾਂ ਹੁੰਦੀਆਂ ਉਹਨੂੰ ਤੁਸੀਂ ਸਿਰਕੇ ਦੇ ਵਿੱਚੋਂ ਭਿਓ ਕੇ ਰੱਖ ਦੇਣਾ, ਫਿਰ ਪੱਥਰ ਜਿਹੇ 'ਤੇ ਘਸਾ ਕੇ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾਓ ਦਰਦ ਦੇ ਉੱਤੇ, ਉਹਦੇ ਨਾਲ ਠੀਕ ਹੋ ਜੂਗਾ ਜੀ। ਜੇ ਹੋਈਆਂ ਤੁਹਾਨੂੰ ਮਾੜੀ ਮੋਟੀ ਲੱਗਦੀ ਹੈ ਤਾਂ ਨਾਰੀਅਲ ਦੇ ਤੇਲ ਦੇ ਵਿੱਚੋਂ ਤੁਸੀਂ 50 ਕੁ ਗ੍ਰਾਮ ਲੈ ਕੇ 5 ਗ੍ਰਾਮ ਮੁਸ਼ਕਪੂਰ ਪਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਦਰਦ ਹੋਵੇ, ਚੰਬਲ ਹੋਵੇ, ਸੋਰਾਇਸਿਸ ਹੋਵੇ, ਇਹਦੇ ਵਿੱਚੋਂ ਤੁਸੀਂ ਅਨਾਰ ਦੇ ਪੱਤੇ ਲੈ ਲੈਣੇ ਹੈਗੇ, ਉਹਨਾਂ ਨੂੰ ਸੁਕਾ ਕੇ ਚੂਰਨ ਜਿਹਾ ਬਣਾ ਲਓ ਉਹਨਾਂ ਦਾ, ਅਤੇ ਉਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ। ਜਾਂ ਫਿਰ ਜੇ ਕੋਈ ਘਰ ਮੈਂ ਇੱਥੇ ਨੇੜੇ ਤੇੜੇ ਸਾਰੇ ਕੱਚੇ ਪਪੀਤੇ ਦਾ ਲੱਗਿਆ ਹੋਇਆ ਹੈਗਾ, ਜਾਂ ਕੱਚਾ ਪਪੀਤਾ ਤੋੜਦੇ ਉਹਦੇ ਵਿੱਚੋਂ ਜਿਹੜਾ ਦੁੱਧ ਜਿਹਾ ਨਿਕਲਦਾ ਹੈਗਾ, ਉਹ ਤੁਸੀਂ ਲਗਾ ਲਿਆ ਕਰੋ, ਉਹਦੇ ਨਾਲ ਵੀ ਹਟ ਜਾਂਦੀ ਹੈ ਦਰਦ। ਫਿਰ ਨਸ਼ਾਦਰ ਜਿਹੜਾ ਹੁੰਦਾ, ਨਸ਼ਾਦਰ ਉਹ ਹਰੇਕ ਸਟੋਰਾਂ 'ਚ ਮਿਲ ਜੂਗਾ ਤੁਹਾਨੂੰ। ਥੋੜ੍ਹਾ ਪੀ ਕੇ ਉਹਨੂੰ ਵਿੱਚੋਂ ਜਿੰਨੀ ਕੁ ਤੁਹਾਨੂੰ ਲੋੜ ਹੈ ਕੱਢ ਕੇ ਚਮਚੇ 'ਚ, ਉਹਦੇ ਵਿੱਚੋਂ ਨਿੰਬੂ ਨੂੰ ਨਿਚੋੜ ਕੇ ਤੁਸੀਂ ਪੇਸਟ ਜਿਹਾ ਬਣਾ ਲਓ, ਉਹਦਾ ਪੇਸਟ ਬਣਾ ਕੇ ਤੁਸੀਂ ਉਹ ਲਗਾਓ, ਉਹਦੇ ਨਾਲ ਵੀ ਠੀਕ ਹੋ ਜੂਗੀ। ਨਹੀਂ ਤਾਂ ਥੋੜ੍ਹਾ ਜਿਹਾ ਲਸਣ ਪੀ ਕੇ, ਉਹ ਓਲੀਵ ਆਇਲ ਦੇ ਵਿੱਚੋਂ ਲਸਣ ਪੀ ਕੇ ਉਹਦਾ ਲੇਪ ਪੇਸਟ ਜਿਹਾ ਬਣਾ ਲਓ, ਉਹ ਤੁਸੀਂ ਲਗਾ ਸਕਦੇ ਹੈਗੇ ਉਹਦੇ ਵਿੱਚੋਂ। ਫਿਰ ਦਰਦ ਹੋਵੇ, ਚੰਬਲ ਹੋਵੇ, ਐਗਜ਼ੀਮਾ ਹੋਵੇ, ਉਹਦੇ ਵਿੱਚੋਂ ਤੁਸੀਂ ਲੈਣੀ ਹੈਗੀ ਰਾਲ, ਗੰਧਕ ਅਤੇ ਸੁਹਾਗਾ, ਇਹ ਚੀਜ਼ਾਂ ਬਰਾਬਰ ਲੈਣੀਆਂ। ਫਿਰ ਥੋੜ੍ਹੀ ਜਿਹੀ ਕੱਢ ਕੇ 1 ਚਮਚੇ ਉਹਦੇ ਵਿੱਚੋਂ ਨਿੰਬੂ ਨੂੰ ਜੁੜ ਕੇ ਉਹਦਾ ਘੋਲ ਬਣਾ ਕੇ ਪੇਸਟ ਜਾ ਉਹ ਤੁਸੀਂ ਆਪਣੇ ਲਗਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ ਇਹਦੇ ਵਾਸਤੇ।
ਜਾਂ ਫਿਰ ਤੁਸੀਂ ਆਪਣੇ ਨਹੀਂ ਕੁਝ ਕਰਨਾ ਤਾਂ ਉਹਨੇ ਤੁਲਸੀ ਦਾ ਰਸ ਤੇ ਨਿੰਬੂ ਦਾ ਰਸ ਇਹੀ ਮਿਕਸ ਕਰਕੇ ਲਗਾ ਸਕਦੇ ਹੈਗੇ ਤੁਸੀਂ। ਜਾਂ ਇਹਦੇ ਵਿੱਚੋਂ ਤੁਸੀਂ ਕਰ ਸਕਦੇ ਜੇ ਨਹੀਂ ਸਾਰੇ ਹੈਗਾ ਤਾਂ ਤੁਸੀਂ ਲੈਣੀ ਹੈਗੀ ਕੁਟਕੀ, ਇੱਕ ਦਵਾਈ ਦਾ ਨਾਮ ਹੈਗਾ ਕੁਟਕੀ ਤੇ ਦੂਆ ਹੈਗਾ ਚਰੈਤਾ। ਇਹ ਦੋ ਚੀਜ਼ਾਂ ਤੁਸੀਂ ਬਰਾਬਰ ਲੈਣੀਆਂ ਹੈਗੀਆਂ। ਅੱਧਾ ਗਲਾਸ ਪਾਣੀ ਦਾ ਲੈ ਕੇ ਤੁਸੀਂ ਇੱਕ ਚਮਚਾ ਵਿੱਚੋਂ ਇਹ ਦਵਾਈ ਦਾ ਪਾ ਦੇਣਾ ਹੈਗਾ, ਇਹ ਦੋਏ ਮਿਕਸ ਕਰਕੇ। ਇਹ ਤੁਸੀਂ ਆਪਣੇ ਸਵੇਰ ਨੂੰ ਜਿਹੜਾ ਨਿਤਰਿਆ ਹੈਗਾ ਪਾਣੀ ਉੱਪਰਲਾ ਪਾਣੀ ਉਹ ਪੀ ਲਓ ਤੇ ਦੂਏ ਦਿਨ ਉਸੀ ਦਵਾਈ ਜਿਹੜੀ ਥੱਲੇ ਬੈਠੀ ਹੈ ਉਸੇ ਵਿੱਚ ਉਨਾ ਕੁ ਪਾਣੀ ਫੇਰ ਪਾ ਲਓ। ਫਿਰ ਅਗਲੇ ਦਿਨ ਤੁਸੀਂ ਇਹ ਪੀਣਾ ਹੈਗਾ। ਇਹ ਮਹੀਨਾ ਕੁ ਕਰਕੇ ਦੇਖੋ, ਤੁਸੀਂ ਆਪਣੇ ਥਾਰੇ ਸਕਿਨ ਦੀ ਜਿਹੜੀ ਮਰਜ਼ੀ ਪ੍ਰੋਬਲਮ ਹੋਵੇ, ਕੋਈ ਖਾਜ ਹੋਵੇ, ਫੋੜੇ, ਫੁੰਸੀਆਂ, ਦਰਦ, ਚੰਬਲ, ਸਰਾਇਸਸ, ਜੋ ਕੁਛ ਮਰਜ਼ੀ ਹੋਵੇ ਉਹ ਠੀਕ ਹੋ ਜੂਗਾ ਜੀ ਇਹਦੇ ਨਾਲ। ਇਹ ਬਹੁਤ ਵਧੀਆ ਚੀਜ਼ ਹੈ ਜੀ। ਅਸੀਂ ਇੰਡੀਆ ਵਰਤਦੇ ਰਹੇ, ਮੇਰੇ ਡੈਡੀ ਇਹ ਉਹਨੇ ਕੋਈ ਵੀ ਸਕਿਨ ਦੀ ਜਿਹੜੀ ਪ੍ਰੋਬਲਮ ਹੋ ਜਾਂਦੀ ਸੀ ਇਹਦੇ ਨਾਲ ਠੀਕ ਹੋ ਜਾਂਦੀ ਸੀ। ਜਿਹੜੇ ਕਹਿੰਦੇ ਸੀਗੇ ਬੱਚੇਦਾਨੀ ਦੇ ਵਿੱਚੋਂ ਰਸੌਲੀ ਹੈਗੀ ਯੂਟਰਸ ਦੇ ਵਿੱਚੋਂ, ਉਹ ਲੈਣਾ ਹੈਗਾ ਤੁਸੀਂ ਕਲਮੀ ਸ਼ੋਰਾ, ਜੌਂ ਖਾਰ, ਸੁਹਾਗਾ, ਧਨੀਆ, ਜੰਗਹੜ, ਸੁੰਡ, ਇਹ ਸਾਰੀਆਂ ਚੀਜ਼ਾਂ 20-20 ਗ੍ਰਾਮ ਤੁਸੀਂ ਲੈਣੀਆਂ ਹੈਗੀਆਂ। ਨਸ਼ਾਦਰ ਠਿਕਰੀ ਲੈਣਾ ਹੈਗਾ 10 ਗ੍ਰਾਮ। ਇਹ ਤੁਸੀਂ ਉਹਨੇ ਇਕੱਠੀਆਂ ਕਰਕੇ 20 ਪੁੜੀਆਂ ਇਹਦੀਆਂ ਬਣਾ ਦੇਣੀਆਂ, ਜਿੰਨੇ ਵੀ ਥਾਰਾ ਬਣੂਗਾ ਸਭ ਦਾ। ਇੱਕ ਪੁੜੀ ਸਵੇਰ ਨੂੰ ਖਾਣੀ ਹੈ, ਇੱਕ ਪੁੜੀ ਸ਼ਾਮ ਨੂੰ ਗਾਜਰਾਂ ਦੇ ਜੂਸ ਨਾਲ ਤੁਸੀਂ ਲੈਣੀ ਹੈਗੀ। ਤੇ ਤੁਹਾਨੂੰ ਦੂਸਰੀ ਦਵਾਈ ਦੇ ਨਾਲ ਯੂਜ਼ ਕਰਨੀ ਪੈਣੀ ਹੈਗੀ, ਉਹ ਹੈਗੇ ਜੀ ਕਚਨਾਰ ਗੁੱਗਲ। ਕਚਨਾਰ ਗੁੱਗਲ ਦੀਆਂ ਗੋਲੀਆਂ, ਇਹ ਤੁਸੀਂ ਆਯੁਰਵੈਦਿਕ ਸਟੋਰ 'ਚ ਮਿਲ ਜਾਏਗਾ, ਨਹੀਂ ਤਾਂ ਆਰਡਰ ਦੇ ਕੇ ਤੁਸੀਂ ਮੰਗਵਾ ਲਓ। ਇਹ ਪੱਕੀ ਗੱਲ ਹੈ ਜੀ, ਇਹਦੇ ਨਾਲ ਹਟ ਜਾਂਦੀ ਹੈ ਜੀ ਬੱਚੇਦਾਨੀ ਰਸੌਲੀ ਜਾਂ ਸਿਸਟ ਹੁੰਦੀ ਹੈ, ਕੋਈ ਵੀ ਸਿਸਟ ਹੋਵੇ, ਪਾਣੀ ਵਾਲੀ ਹੋਵੇ, ਦੂਜੀ ਹੋਵੇ, ਇਹ ਸਾਰੀਆਂ ਹਟ ਜਾਂਦੀਆਂ ਇਹਦੇ ਨਾਲ ਜੀ। ਇਹ ਤੁਸੀਂ ਗੋਲੀਆਂ ਲੈਣੀਆਂ ਹੈਗੀਆਂ 2 ਗੋਲੀਆਂ 3 ਟਾਈਮਸ ਏ ਡੇ, 2 ਸਵੇਰ ਨੂੰ, 2 ਦੁਪਹਿਰ ਨੂੰ, 2 ਸ਼ਾਮ ਨੂੰ। ਕਚਨਾਰ ਗੁੱਗਲ ਦੀਆਂ ਗੋਲੀਆਂ ਨਾਲ ਲੈਣੀਆਂ ਪੈਣੀਆਂ ਜੀ, ਤਾਂ ਤੁਹਾਨੂੰ ਫਾਇਦਾ ਹੋ ਜੂਗਾ ਇਹਦੇ ਨਾਲ। ਜਿਹੜੇ ਕਹਿੰਦੇ ਸੀਗੇ ਆਪਣੇ ਸੁੱਕਦੇ ਜਾਂਦੇ ਹੈਗੇ ਪੈਰਾਂ ਦੇ ਉਹਨਾਂ ਦੇ ਵੀ ਥੱਲੇ ਨੂੰ ਬਹਿੰਦੇ ਜਾਂਦੇ ਸੀਗੇ, ਉਹ ਤੁਸੀਂ ਅਨਾਰ ਦੇ ਛਿਲਕੇ ਲੈ ਲੈਣੇ ਹੈਗੇ ਜੀ। ਤੇ ਉਹ ਸਰੋਂ ਦਾ ਤੇਲ ਲੈ ਕੇ ਅਨਾਰ ਦੇ ਛਿਲਕੇ ਮੈਂ ਕੱਟ ਕੇ ਬਰੀਕ ਬਰੀਕ ਪਾ ਦਿਓ ਤੇ ਉਹਨੂੰ ਗਰਮ ਕਰਨਾ ਹੈਗਾ ਜੀ। ਗਰਮ ਕਰਕੇ ਉਹਨੂੰ ਜ਼ਿਆਦਾ ਕਾਲੇ ਜਿਹੇ ਜਿਵੇਂ ਉੱਪਰ ਉਹ ਤੇਲ ਪੁਣ ਕੇ ਤੁਸੀਂ ਉਹਦੀ ਮਾਲਿਸ਼ ਕਰਨੀ ਹੈਗੀ ਜੀ। ਇਹ ਪੱਕੀ ਗੱਲ ਹੈ ਜੀ, ਇਹਦੇ ਨਾਲ ਆਪਣੇ ਠੀਕ ਹੋ ਜਾਊਗੇ ਇਹ। ਜਾਂ ਨਹੀਂ ਤਾਂ ਫਿਰ ਤੁਸੀਂ ਅਰੰਡੀ ਦਾ ਤੇਲ ਵੀ ਉਹਦੇ ਨਾਲ ਵੀ ਮਾਲਿਸ਼ ਕਰ ਸਕਦੇ ਹੈਗੇ ਇਹਦੀ। ਜਿਹੜੇ ਕਹਿੰਦੇ ਸੀਗੇ ਉੱਚਾ ਸੁਣਦਾ ਹੈਗਾ ਉਹਨੂੰ, ਉਹ ਤਾਂ ਤੁਸੀਂ ਆਪਣੇ ਬਦਾਮ ਰੋਗਨ ਲੈ ਲਓ 6 ਚਮਚੇ, ਤਾਰ ਪੀਣ ਦਾ ਤੇਲ 1 ਚਮਚਾ, ਟਰਪਨਟਾਈਨ ਆਇਲ ਕਹਿੰਦੇ ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਜੀ ਤੁਹਾਨੂੰ। ਤਾਰ ਪੀਣ ਦਾ ਤੇਲ ਜਿਹੜਾ ਹੁੰਦਾ, ਇਹ ਤੁਸੀਂ ਉਹਨੇ 2-2 ਬੂੰਦਾਂ ਮਿਕਸ ਕਰਕੇ ਕੰਨ ਦੇ ਵਿੱਚੋਂ ਪਾ ਦੇ ਕਰੋ। ਜਾਂ ਫਿਰ ਤੁਸੀਂ ਨਿੰਬ ਦਾ ਤੇਲ ਵੀ ਪਾ ਸਕਦੇ ਹੈਗੇ ਇਹਦੇ ਵਿੱਚੋਂ, ਜੇ ਕੰਨਾਂ ਵਿੱਚ ਖਾਰਿਸ਼ ਖੁਰਿਸ਼ ਹੁੰਦੀ ਹੈ, ਕੋਈ ਹੋਰ ਹੁੰਦਾ, ਉਹ ਵੀ ਫਰਕ ਪੈ ਜੂਗਾ ਇਹਦੇ ਨਾਲ। ਫਿਰ ਤੁਸੀਂ ਸਫੇਦ ਪਿਆਜ਼ ਦਾ ਰਸ ਕੱਢ ਕੇ 2-2 3-3 ਬੂੰਦਾਂ ਇਹ ਤੁਸੀਂ ਉਹਨੇ ਪਾ ਸਕਦੇ ਹੈਗੇ ਕੰਨ 'ਚ। ਇਹਦੇ ਨਾਲ ਵੀ ਜਿਹੜਾ ਉੱਚਾ ਸੁਣਦਾ ਉਹ ਠੀਕ ਹੋ ਜਾਂਦਾ ਹੈਗਾ। ਜਾਂ ਫਿਰ 1 ਚਮਚਾ ਤੁਸੀਂ ਲੈਣਾ ਹੈਗਾ ਮੂਲੀ ਦਾ ਰਸ, 2 ਚਮਚੇ ਸਰੋਂ ਦਾ ਤੇਲ, ਵਿੱਚੋਂ 2 ਚਮਚੇ ਸ਼ਹਿਦ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ 2-2 3-3 ਬੂੰਦਾਂ ਪਾ ਲਿਆ ਕਰੋ 2-3 ਵਾਰੀ ਦਿਨ 'ਚ 2 ਵਾਰੀ। ਜਿਹੜੇ ਸਾਇਨਸ ਦਾ ਪੁੱਛਦੇ ਸੀਗੇ, ਉਹ ਤੁਸੀਂ ਲੈਣਾ ਹੈਗਾ ਅੱਧਾ ਕੱਪ ਕਰੇਲਿਆਂ ਦਾ ਜੂਸ, ਉਹਦੇ ਵਿੱਚ ਮੈਂ 1 ਨਿੰਬੂ ਨਿਚੋੜ ਲਓ, 1 ਚਮਚਾ ਤੁਸੀਂ ਸ਼ਹਿਦ ਦਾ ਮਿਲਾ ਸਕਦੇ ਆ ਕੜੱਤਣ ਦੂਰ ਕਰਨੇ ਨਾਲ। ਇਹ ਤੁਸੀਂ ਉਹਨੇ ਪੀਣਾ ਹੈਗਾ ਜੀ ਰੋਜ਼। ਜਾਂ ਫਿਰ ਦੂਸਰਾ ਇਲਾਜ ਹੈਗਾ ਇਹਦਾ, ਤੁਸੀਂ ਅਰੰਡੀ ਦਾ ਤੇਲ ਦੇ ਵਿੱਚੋਂ 1 ਹਲਦੀ ਦੀ ਗੱਠੀ ਉਹ ਪਿਓ ਕੇ ਰੱਖ ਦੇਣੀ ਹੈਗੀ, ਸਾਰਾ ਦਿਨ ਭਿੱਜੀ ਰਹੂਗੀ ਉਹ। ਅਗਲੇ ਦਿਨ ਤੁਸੀਂ ਤਵਾ ਗਰਮ ਕਰਕੇ ਉਹ ਗੱਠੀ ਜਾਂ ਫਰਾਈ ਪੈਨ 'ਚ ਰੱਖ ਕੇ ਗੱਠੀ ਅੱਗ ਛੱਡ ਦੇਣੀ ਹੈ, ਫਿਰ ਉਹਦੇ ਜਿਹੜਾ ਧੂੰਆਂ ਜਿਹਾ ਨਿਕਲੂਗਾ ਉਹ ਧੂੰਆਂ ਤੁਸੀਂ ਇਨਹੇਲ ਕਰਨਾ ਜੀ, ਸੁੰਘਣਾ ਹੈਗਾ ਉਹਨੇ ਜੋਰ ਕੇ ਅੰਦਰ ਨੂੰ। ਉਹਦੇ ਨਾਲ ਜਿਹੜਾ ਥਰਾ ਉਹਨੇ ਸਾਇਨਸ ਜੰਮਿਆ ਵਾ, ਉਹ ਉਹਨੇ ਰੇਸ਼ਾ ਜਿਹਾ ਜੰਮਿਆ ਵਾ ਹੁੰਦਾ, ਉਹ ਨਿਕਲ ਜੂਗਾ ਜੀ ਇਹਦੇ ਨਾਲ। ਜਾਂ ਫਿਰ ਉਹਨੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਨਸ਼ਾਦਰ, ਮੁਸ਼ਕਪੂਰ ਤੇ ਚੂਨਾ, ਇਹ 5-5 ਗ੍ਰਾਮ ਤੁਸੀਂ ਲੈ ਲਓ, ਤਿੰਨੇ ਚੀਜ਼ਾਂ। ਤੇ 1 ਸ਼ੀਸ਼ੀ ਉਹਨੇ ਪਾ ਦਿਓ ਤੁਸੀਂ, ਉਹਨੇ ਕੰਚ ਦੀ ਸ਼ੀਸ਼ੀ ਮਾ ਉਹ ਪਾ ਸਕਦੇ ਜੀ। ਆਪਾਂ ਨੂਨ ਦਾ ਨਹੀਂ ਹੁੰਦੀ ਹੈ, ਢੱਕਣ ਲੱਗਦਾ ਹੋਵੇ ਉੱਪਰ, ਉਹ ਪਾ ਦਿਓ ਭਾਵੇਂ ਤੁਸੀਂ। ਉਹ ਫਿਰ ਉਹਨੇ ਤੁਸੀਂ ਜਦ ਦਿਨ ਬਾਅਦ 5-6 ਜਾਂ ਵੀ ਸਾਰਾ ਟਾਈਮ ਲੱਗਦਾ ਹੈਗਾ, ਉਹ ਢੱਕਣ ਜਿਹਾ ਖੋਲ ਕੇ ਤੁਸੀਂ ਉਹਨੂੰ ਹਿਲਾ ਕੇ ਸ਼ੇਕ ਜਿਹਾ ਕਰਕੇ ਤਿੰਨੇ ਚੀਜ਼ਾਂ ਨੂੰ ਉਹ ਸੁੰਘਣਾ ਹੈਗਾ ਜੀ। ਜਿੰਨੀ ਵਾਰੀ ਦਿਨ ਬਾਅਦ ਤੁਸੀਂ ਉਹਨੇ ਕਰ ਸਕਦੇ ਹੈਗੇ 5-7 ਵਾਰੀ ਉਹ ਸੁੰਘੋ ਤੁਸੀਂ ਉਸਨੂੰ, ਉਹਦੇ ਨਾਲ ਵੀ ਸਾਇਨਸ ਠੀਕ ਹੋ ਜਾਂਦਾ। ਜਿਹੜੇ ਤੁਸੀਂ ਕਹਿੰਦੇ ਸੀਗੇ ਖਾਜ ਹੁੰਦੀ ਹੈਗੀ, ਉਹ ਤੁਸੀਂ ਉਹਨੇ ਲੈਣਾ ਹੈਗਾ ਤਿਲਾਂ ਦਾ ਤੇਲ ਲੈਣਾ ਥੋੜ੍ਹਾ ਜਿਹਾ, ਇਹ 50 ਗ੍ਰਾਮ ਤਿਲਾਂ ਦਾ ਤੇਲ ਲੈ ਲਓ ਤੁਸੀਂ। ਉਹਦੇ ਵਿੱਚੋਂ ਤੁਸੀਂ ਅੱਧਾ ਕੁ ਕੱਪ ਜਾਂ ਅੱਧੇ ਤੇ ਥੋੜ੍ਹਾ ਜਿਹਾ ਅੱਧਾ ਕੱਪ ਜਿਹੜਾ ਬਾਹਰ ਘਾਹ ਹੁੰਦਾ ਇਹਦਾ ਜੂਸ ਕੱਢ ਲਿਓ ਜੀ, ਜੂਸਰ ਦੇ ਵਿੱਚ ਪਾ ਕੇ ਉਹ ਮਿਕਸ ਕਰਕੇ ਤੁਸੀਂ ਉਹਨੇ ਉਹਨੂੰ ਥੋੜ੍ਹੇ ਆਂਚ ਆਪਣੇ ਹੀਟ 'ਤੇ ਰੱਖ ਕੇ ਥੋੜ੍ਹਾ ਜਿਹਾ ਪਕਾ ਲਓ ਉਹਨੂੰ। ਉਹਦੇ ਤੇਲ ਦੀ ਉਹਨੇ ਤੁਸੀਂ ਮਾਲਿਸ਼ ਕਰਨੀ ਹੈਗੀ ਉਹਦੀ, ਫਿਰ ਇਹਦੇ ਨਾਲ ਜਿਹੜੀ ਖਾਜ ਖੁੱਲੀ ਉਹ ਦੂਰ ਹੋ ਜਾਂਦੀ ਹੈ। ਜਾਂ ਫਿਰ ਨਹੀਂ ਤਾਂ ਜੈਸਮੀਨ ਆਇਲ ਜਾਂ ਚਮੇਲੀ ਦਾ ਤੇਲ ਜਿਹਨੂੰ ਕਹਿੰਦੇ ਹੈਗੇ 100 ਗ੍ਰਾਮ ਲੈ ਲਓ, 25 ਗ੍ਰਾਮ ਤੁਸੀਂ ਔਲੇ ਦਾ ਰਸ
ਇਹ ਮਿਕਸ ਕਰਕੇ ਤੁਸੀਂ ਇਹ ਲਗਾਉਣਾ ਹੈਗਾ ਜੀ। ਨਹੀਂ ਤਾਂ ਨਾਰੀਅਲ ਦਾ ਤੇਲ ਲੈ ਕੇ ਤੁਸੀਂ ਉਹਦੇ ਵਿੱਚੋਂ ਅੰਦਾਜ਼ੇ ਨਾਲ ਤੁਸੀਂ ਆਪਣੇ ਸਲਫਰ ਗੰਧਕ ਜਿਹੜੀ ਹੁੰਦੀ ਹੈ ਉਹ ਮਿਲਾ ਕੇ ਪਤਲਾ ਪਤਲਾ ਜਿਹਾ ਪੇਸਟ ਜਿਹਾ ਬਣਾ ਲਓ ਉਹਦਾ, ਉਹ ਤੁਸੀਂ ਲਗਾਓ। ਇਹਦੇ ਨਾਲ ਵੀ ਪੱਕੀ ਗੱਲ ਹੈ ਜੀ, ਖਾਰਿਸ਼ ਦੂਰ ਹੋ ਜਾਏਗੀ। ਸਲਫਰ ਜਿਹੜੀ ਹੁੰਦੀ ਹੈ ਕਾਜ ਖੁਰਲੀ ਨੂੰ ਦੂਰ ਕਰ ਦਿੰਦੀ। ਨਹੀਂ ਤਾਂ ਨਿੰਬੂ ਦਾ ਤੇਲ ਤੁਸੀਂ ਲੈ ਲਓ 10 ਗ੍ਰਾਮ, ਤੇ ਇਹਦੇ ਵਿੱਚੋਂ ਤੁਸੀਂ ਆਪਣੇ ਨਿੰਬੂ ਦਾ ਰਸ 10 ਗ੍ਰਾਮ, ਇਹ ਬਰਾਬਰ ਮਿਕਸ ਕਰਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਖਾਦ ਦੇ ਉੱਤੇ। ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਸੁੰਡ ਮਿਲਾ ਕੇ ਵੀ ਤੁਸੀਂ ਲਗਾ ਸਕਦੇ ਹੈਗੇ। ਤੁਲਸੀ ਦਾ ਰਸ ਤੇ ਇਹਦੇ ਵਿੱਚੋਂ ਮਾਜੂ ਫਲ ਪੀਸ ਕੇ ਪੇਸਟ ਜਿਹਾ ਬਣਾ ਕੇ ਇਹ ਤੁਸੀਂ ਆਪਣੇ ਲਗਾ ਸਕਦੇ ਹੋ ਖੰਘ ਵਾਸਤੇ। ਤੇ ਨਹੀਂ ਤਾਂ ਛੁਹਾਰੇ ਦੀ ਜਿਹੜੀ ਗੁਠਲੀਆਂ ਹੁੰਦੀਆਂ ਉਹਨਾਂ ਨੂੰ ਆਪਣੇ ਛੁਹਾਰੇ ਦੀ ਗੁਠਲੀਆਂ ਨੂੰ ਤਵੇ ਦੇ ਉੱਤੇ ਰੱਖ ਕੇ ਉਹਦੀ ਸਵਾਹ ਹੀ ਬਣਾ ਲੈਣੀ ਹੈਗੀ। ਜਿੰਨਾ ਕੁ ਸਵਾਹ ਹੀ ਬਣੇ ਉਸ ਤੋਂ 30 ਹਿੱਸਾ ਤੁਸੀਂ ਮੁਸ਼ਕਪੂਰ ਪਾ ਲੈਣਾ ਹੈਗਾ ਤੇ ਥੋੜਾ ਜਿਹਾ ਘਿਓ ਪਾ ਕੇ ਉਹਦੀ ਮੱਲਮ ਜੀ ਬਣਾ ਲਓ, ਉਹ ਲਗਾਓ। ਉਹਦੇ ਨਾਲ ਵੀ ਸਾਰੀ ਖਾਜ ਖੂਜ ਜਿਹੜੀ ਆਪਣੇ ਦੂਰ ਹੋ ਜੂ। ਜਦੋਂ ਖੁਸ਼ਕੀ ਕਰਕੇ ਤੁਹਾਨੂੰ ਲੱਗਦੇ ਵੀ ਖੁਸ਼ਕੀ ਹੋ ਗਈ ਵਾਲੀ, ਪਤਾ ਲੱਗ ਜਾਂਦਾ ਆਪਣੀ ਬਾਡੀ ਨੂੰ ਵੀ ਖੁਸ਼ਕੀ ਹੈਗੀ, ਤਾਂ ਫਿਰ ਤੁਸੀਂ ਇਕੱਲੇ ਮੂੰਗਫਲੀ ਦੇ ਤੇਲ ਦੀ ਮਾਲਿਸ਼ ਕਰ ਲਓ। ਇਹਦੇ ਨਾਲ ਵੀ ਖਾਜ ਖੁਰਲੀ ਸਾਰੀ ਦੂਰ ਹੋ ਜਾਂਦੀ। ਇਕੱਲੇ ਮੂੰਗਫਲੀ ਦਾ ਤੇਲ, ਪੀਨਟ ਆਇਲ, ਉਹਦੇ ਨਾਲ ਤੁਸੀਂ ਆਪਣੇ ਯੂਜ਼ ਕਰ ਸਕਦੇ। ਅੱਗੇ ਕਹਿੰਦੇ ਸੀਗੇ ਆਪਣੇ ਬਵਾਸੀਰ ਵਾਸਤੇ ਪੁੱਛਦੇ ਸੀਗੇ ਜੀ। ਬਵਾਸੀਰ ਵਾਸਤੇ ਤਾਂ ਫਿਗ ਖਾਣੇ ਸਟਾਰਟ ਕਰ ਦੇਵੇਂ ਜੀ। 2-3 ਫਿਗ ਤੁਸੀਂ ਰਾਤ ਨੂੰ ਭਿਓ ਕੇ ਰੱਖ ਦਿਓ, ਸਵੇਰ ਨੂੰ ਖਾ ਲਓ। 2-3 ਸਵੇਰ ਨੂੰ ਭਿਓ ਕੇ ਰੱਖ ਦਿਓ, ਰਾਤ ਨੂੰ ਖਾ ਲਓ। ਇਹਦੇ ਨਾਲ ਵੀ ਆਪਣੇ ਠੀਕ ਹੁੰਦਾ ਜੀ। ਫਿਰ ਹਰੀ ਮੇਥੀ ਦਾ ਤੁਸੀਂ ਯੂਜ਼ ਕਰੋ। ਜੇ ਫਟਕੜੀ ਦਾ ਪੁੱਛਦੇ ਸੀਗੇ ਤੁਸੀਂ 10 ਗ੍ਰਾਮ ਫਟਕੜੀ ਲੈਣੀ ਹੈਗੀ ਤੇ 20 ਗ੍ਰਾਮ ਮੱਖਣ ਲੈਣਾ ਹੈਗਾ ਜੀ। 10 ਗ੍ਰਾਮ ਫਟਕੜੀ ਤੇ 20 ਗ੍ਰਾਮ ਮੱਖਣ। ਇਹਦਾ ਪੁੱਛਦੇ ਸੀ, ਕਹਿੰਦੇ ਪਤਾ ਨਹੀਂ ਲੱਗਦਾ ਵੀ ਕਿੰਨੀ ਕੁ ਪਾਣੀ ਹੈਗੀ। ਇਹ ਤੁਸੀਂ ਆਪਣੇ ਮੱਲਮ ਜੀ ਬਣ ਜੂਗੀ ਸਾਰੀ, ਇਹ ਤੁਸੀਂ ਆਪਣੇ ਮੌਕਿਆਂ ਤੇ ਲਗਾਉਣੀ ਹੈਗੀ। ਫਿਰ ਦਹੀਂ ਇਹਦੇ ਵਿੱਚੋਂ ਤੁਸੀਂ ਖਾਓ, ਰੋਟੀ ਰਾਟੀ ਛੱਡ ਦਿਓ, ਭਾਵੇਂ ਦਹੀਂ ਖਾਓ ਜ਼ਿਆਦਾ, ਬਹੁਤ ਛੇਤੀ ਆਰਾਮ ਆ ਜਾਂਦਾ ਜੀ ਇਹਦੇ ਨਾਲ। ਤੇ ਜਿਹੜਾ ਮੇਰਾ ਅਪਣਾਇਆ ਵਾ ਹੈਗਾ ਨੁਸਖਾ ਇਹ ਵਧੀਆ ਜੀ। ਤਾਰੇ ਮੀਰੇ ਦਾ ਤੇਲ ਤੁਸੀਂ ਉਹਨੇ ਲੈਣਾ ਹੈਗਾ 2 ਚਮਚੇ ਤਾਰੇ ਮੀਰੇ ਦਾ ਤੇਲ, 1 ਚਮਚਾ ਤੁਸੀਂ ਵਿੱਚ ਪਾ ਦਿਓ ਗਲੈਸਰੀਨ। ਇਹ ਮਿਕਸ ਕਰਕੇ ਇਹ ਤੁਸੀਂ ਰੱਖ ਲਓ। ਇਹ ਉਹਨੇ ਲਗਾਉਣਾ ਹੈਗਾ ਮੌਕਿਆਂ ਦੇ ਉੱਤੇ। ਇਹ 2-3 ਦਿਨ ਪਹਿਲਾਂ ਤਾਂ ਲਗਾਉਂਦੇ ਸਾਰੇ, ਤੁਹਾਨੂੰ ਪਤਾ ਲੱਗ ਜੂਗਾ। ਇਹ 2 ਡੰਗ ਲਗਾਓ, ਇਹਦੇ ਨਾਲ ਤੁਹਾਨੂੰ ਆਰਾਮ ਜਿਆਦਾ ਆਉਣ ਲੱਗ ਜੂਗਾ। 3-4 ਦਿਨਾਂ ਮੈਂ ਠੀਕ ਹੋ ਜਾਂਦੇ ਜੀ ਮੌਕੇ। ਲਗਾਤਾਰ ਲਗਾਓ, ਦਿਨ ਮੈਂ 2-3 ਵਾਰੀ, ਜਿੰਨਾ ਵੀ ਥੋੜਾ ਟਾਈਮ ਲੱਗਦਾ ਇਹ ਲਗਾ ਲਓ। ਤਾਰੇ ਮੀਰੇ ਦਾ ਤੇਲ ਤੇ ਗਲੈਸਰੀਨ ਦੁੱਗਣਾ ਲੈਣਾ ਹੈਗਾ ਤੇਲ, ਗਲੈਸਰੀਨ ਅੱਧੀ। ਜਾਂ ਫਿਰ ਤੁਸੀਂ ਉਹਨੇ ਥੋੜੀ ਜਿਹੀ ਰਸੌਂਤ ਜਿਹੜੀ ਹੁੰਦੀ ਹੈ, ਰਸੌਂਤ ਤੁਸੀਂ ਉਹਨੇ 2 ਗ੍ਰਾਮ ਰਸੌਂਤ, 50 ਗ੍ਰਾਮ ਦਹੀਂ ਦੀ ਕੌਲੀ ਮੈਂ ਪਾ ਕੇ ਇਹ ਖਾ ਲਓ। ਇਹਦੇ ਨਾਲ ਵੀ ਸਾਰੀ ਆਪਣੀ ਠੀਕ ਹੋ ਜਾਂਦੀ ਬਵਾਸੀਰ। ਫਿਰ ਦਹੀਂ ਦੇ ਵਿੱਚ ਤੁਸੀਂ ਆਪਣੇ ਗਾਜਰਾਂ ਦਾ ਜੂਸ ਮਿਕਸ ਕਰਕੇ ਲੱਸੀ ਜੀ ਬਣਾ ਕੇ ਗਾਜਰਾਂ ਦਾ ਜੂਸ ਤੇ ਦਹੀਂ ਮਿਕਸ ਕਰਕੇ ਖਾਓ। ਇਹਦੇ ਨਾਲ ਵੀ ਸਾਰੀ ਬਵਾਸੀਰ ਆਪਣੇ ਠੀਕ ਹੋ ਜਾਂਦੀ। ਅੱਗੇ ਕੋਲੈਸਟਰੋਲ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਔਲੇ ਦਾ ਰਸ ਆਪਣੇ ਪੀਓ ਜੀ। ਔਲੇ ਦੇ ਰਸ ਦੇ ਵਿੱਚੋਂ ਥੋੜੀ ਜਿਹੀ ਹਲਦੀ ਪਾ ਕੇ ਅੰਦਾਜ਼ੇ ਜਿੰਨਾ ਥੋੜਾ ਜੀ ਕਰਦਾ, ਅੱਧਾ ਚਮਚਾ ਜਾਂ ਚੁਟਕੀ ਜਾਂ ਜੋ ਕੁਛ ਮਰਜੀ, ਔਲੇ ਦਾ ਰਸ ਇਹਨੂੰ ਘਟਾ ਦੂਗਾ ਜੀ ਆਪਣੇ, ਪੱਕੀ ਗੱਲ ਹੈ। ਅੱਛਾ, ਫਿਰ ਲਸਣ ਵੀ ਠੀਕ ਰਹਿੰਦਾ ਇਹਦੇ ਵਿੱਚੋਂ, ਇਹ ਤੁਸੀਂ ਲੈ ਸਕਦੇ ਹੈ। ਕਿ ਫਿਰ ਮੇਥੀ ਜਾਂ ਮੇਥੇ ਜਿਹੜੇ ਹੁੰਦੇ ਉਹ ਤੁਸੀਂ 1 ਚਮਚਾ ਤੁਸੀਂ ਰੋਜ਼ ਖਾ ਲਿਆ ਕਰੋ। ਰਾਤ ਨੂੰ ਭਿਓ ਕੇ ਰੱਖਦੇ, ਸਵੇਰ ਨੂੰ ਖਾ ਲਏ, ਹੋਊਗੇ ਤਾਂ ਕੜੱਤਾਂ ਤੇ ਪਰਮਾਨੈਂਟ ਆਰਾਮ ਆ ਜਾਂਦਾ ਜੀ ਇਹਦੇ ਨਾਲ। ਫਿਰ ਅਜਨਾ ਪਾਊਡਰ, ਇਹ ਬਹੁਤ ਵਧੀਆ ਚੀਜ਼ ਹੈਗੀ ਜੀ। ਅਜਨਾ ਪਾਊਡਰ ਤੁਸੀਂ ਆਪਣੇ 1 ਚਮਚਾ, ਚਾਹੇ ਤਾਂ ਇਹ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉੱਪਰਲਾ ਪਾਣੀ ਨਿਤਰਿਆ ਪੀ ਲਓ, ਤਾਂ ਵੀ ਇਹ ਅਸਰ ਕਰ ਜਾਂਦਾ ਜੀ। ਜੇ ਨਹੀਂ ਤੁਹਾਨੂੰ ਔਲੇ ਦਾ ਰਸ ਮਿਲਦਾ, ਤੁਸੀਂ ਔਲਿਆਂ ਦਾ ਪਾਊਡਰ ਲੈ ਲਓ ਹੈਗਾ, ਜਾਂ ਤ੍ਰਿਫਲਾ ਪਾਊਡਰ ਲੈ ਲਓ, ਬਣਿਆ ਬਣਾਇਆ ਮਿਲ ਜਾਂਦਾ ਹੈਗਾ। ਬਹੁਤ ਵਧੀਆ ਚੀਜ਼ ਹੈਗੀ ਕੋਲੈਸਟਰੋਲ ਵਾਸਤੇ। 1.5 ਚਮਚਾ ਤੁਸੀਂ ਆਪਣੇ 1 ਗਲਾਸ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਉਹਨੇ ਉੱਠ ਕੇ ਪੀ ਲਓ। ਇਹ ਵੀ ਆਪਣੇ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਅਦਰਕ ਲਸਣ ਹਲਦੀ ਦੀ ਚਟਨੀ ਬਣਾ ਕੇ ਖਾ ਲਿਆ ਕਰੋ। ਅਨਾਰ ਦਾ ਤੁਸੀਂ ਜੂਸ ਪੀਓ। ਤੇ ਕਾਲੇ ਛੋਲੇ ਜਿਹੜੇ ਹੁੰਦੇ ਆ ਭੁੰਨੇ ਵੇ, ਉਹ 2 ਮੁੱਠੀਆਂ ਰੋਜ਼ ਖਾਓ ਤੁਸੀਂ, ਐਂ ਕੋਲੈਸਟਰੋਲ ਨੂੰ ਛੇਤੀ ਫਰਕ ਪੈ ਜਾਊਗਾ ਜੀ। ਫਿਰ ਦਾਲਚੀਨੀ ਤੇ ਕਲੌਂਜੀ ਵਾਲਾ ਤਾਂ ਸਾਨੂੰ ਦੱਸੇ ਦਿਆ ਸੀਗਾ ਵੀ ਬਰਾਬਰ ਲੈਣੀਆਂ ਹੈਗੀਆਂ 2 ਚੀਜ਼ਾਂ। ਉਹ ਤੁਸੀਂ ਆਪਣੇ ਅੱਧਾ ਚਮਚਾ ਤੁਸੀਂ ਲੈ ਸਕਦੇ ਹੈਗੇ। ਇਹਦਾ ਸ਼ਹਿਦ ਪਾ ਕੇ ਲੈ ਲਓ, ਅੱਧਾ ਚਮਚਾ ਥੋੜਾ ਸ਼ਹਿਦ ਪਾ ਕੇ ਇਹ ਲੈ ਸਕਦੇ ਹੈ। ਅੱਗੇ ਚੱਲਦੇ ਹੈਗੇ, ਜਿਹੜੇ ਕਹਿੰਦੇ ਸੀਗੇ ਬਾਲ ਆਪਣੇ ਝੜਦੇ ਹੈਗੇ, ਉਹ ਤਾਂ ਉਹਨੇ ਤ੍ਰਿਫਲਾ ਪਾਊਡਰ ਤੁਸੀਂ ਉਹਨੇ ਪਾਣੀ ਵਿੱਚ ਭਿਓ ਕੇ ਉਹ ਥੋੜਾ ਜਿਹਾ ਪੇਸਟ ਜਿਹਾ ਬਣਾ ਕੇ ਉਹਦਾ ਉਹ ਬਾਲਾਂ 'ਚ ਲਗਾਉਣਾ ਹੈਗਾ ਜੀ। ਲਗਾ ਕੇ ਘੰਟੇ 2 ਘੰਟੇ ਬਾਅਦ ਤੁਸੀਂ ਨਹਾ ਲਓ, ਇਹਦੇ ਨਾਲ ਝੜਨੇ ਹਟ ਜਾਣਗੇ ਬਾਲ। ਤੇ ਨਿੰਬੂ ਦਾ ਰਸ ਤੇ ਰੰਡੀ ਦਾ ਤੇਲ, ਇਹ ਮਿਕਸ ਕਰਕੇ ਤੁਸੀਂ ਆਪਣੇ ਲਗਾਓ ਬਾਲਾਂ 'ਚ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਭਰਿੰਗਰਾਜ ਦਾ ਤੇਲ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਜੀ। ਭਰਿੰਗਰਾਜ ਤੇਲ ਦਾ ਨਾਮ ਹੈਗਾ, ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਫਿਰ ਨਾਰੀਅਲ ਦੇ ਤੇਲ ਨਾਲ ਤੁਸੀਂ ਆਪਣੇ ਨਿੰਬੂ ਨੂੰ ਜੋੜ ਕੇ ਉਹ ਲਗਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਕਲੌਂਜੀ ਖਾਣੇ ਨਾਲ ਵੀ ਆਪਣੇ ਠੀਕ ਰਹਿੰਦੇ ਜੀ ਬਾਲ। ਕਲੌਂਜੀ ਖਾਣੀ ਹੈਗੀ ਤੁਸੀਂ। ਫਿਰ ਔਲੇ ਦਾ ਜੂਸ ਤੁਸੀਂ ਪੀਣਾ ਹੈਗਾ, ਮੂਲੀ ਦਾ ਜੂਸ ਪੀਓ, ਇਹ ਤੁਸੀਂ ਆਪਣੇ ਯੂਜ਼ ਕਰੋ ਤਾਂ ਵੀ ਬਾਲਾਂ ਨੂੰ ਫਰਕ ਪੈ ਜਾਂਦਾ ਜੀ। ਫਿਰ ਨਹੀਂ ਤਾਂ ਜਿਹੜੀ ਖਸਖਸ ਹੁੰਦੀ ਹੈਗੀ ਜੀ,
ਖਸਖਸ ਨੂੰ ਆਪਣੇ ਦੁੱਧ ਨਾਲ ਭਿਓ ਦੇਣਾ, ਉਹਦਾ ਫਿਰ ਪੇਸਟ ਜਿਹਾ ਬਣਾ ਕੇ ਉਹ ਲਗਾਓ, ਉਹ ਵੀ ਆਪਣੇ ਠੀਕ ਕਰ ਦਿੰਦਾ ਜੀ ਵਾਲ ਝੜਨੇ। ਨਹੀਂ ਤਾਂ 30 ਗ੍ਰਾਮ ਤੁਸੀਂ ਔਲੇ ਲੈਣੇ ਹੈਗੇ ਤੇ 300 ਗ੍ਰਾਮ ਨਾਰੀਅਲ ਦਾ ਤੇਲ, ਇਹ ਲੈ ਕੇ ਫਰਾਈ ਪੈਨ 'ਚ ਤੁਸੀਂ ਆਪਣੇ ਜਾਂ ਪਤੀਲੇ 'ਚ ਉਹ ਤੁਸੀਂ ਆਪਣੇ ਉਬਾਲਣੇ ਹੈਗੇ, ਮੀਡੀਅਮ ਅੱਗ ਰੱਖਣੀ ਹੈਗੀ। ਜਦ ਸਾਰੇ ਔਲਿਆਂ ਦਾ ਤੇਲ ਜਾਂ ਰੰਗ ਜਿਹਾ ਬਣ ਗਿਆ ਉਹਦੇ ਵਿੱਚੋਂ, ਤਾਂ ਤੁਸੀਂ ਆਪਣੇ ਉਹ ਤੇਲ ਯੂਜ਼ ਕਰੋ, ਇਹ ਵੀ ਵਧੀਆ ਚੀਜ਼ ਹੈਗੀ ਇਹਦੇ ਵਾਸਤੇ। ਨਹੀਂ ਤਾਂ ਔਲਿਆਂ ਦਾ ਤੇਲ ਤੁਹਾਨੂੰ ਬਣਿਆ ਬਣਾਇਆ ਮਿਲ ਜਾਂਦਾ ਆਮਲਾ ਤੇਲ, ਉਹੀ ਯੂਜ਼ ਕਰਕੇ ਦੇਖ ਲਓ, ਉਹ ਵੀ ਵਧੀਆ ਚੀਜ਼ ਹੈਗੀ। ਜਾਂ ਫਿਰ ਜਿਹੜੇ ਕਹਿੰਦੇ ਸੀਗੇ ਨਕਸੀਰ ਫੁੱਟਦੀ ਹੈਗੀ, ਨਕਸੀਰ ਵਾਲਿਆਂ ਨੂੰ ਤਾਂ ਉਹਨੇ ਬੱਚਾ ਹੈਗਾ ਉਹ ਗੁਲਕੰਦ ਖਿਲਾਵੇਂ ਜੀ ਉਹਨੂੰ ਰੋਜ਼। ਗੁਲਕੰਦ ਵਿੱਚੋਂ ਤੁਸੀਂ ਆਪਣੇ 2-3 ਚਮਚੇ ਗੁਲਕੰਦ ਦੇ ਲੈਣੇ ਨੇ, ਵਿੱਚੋਂ 1 ਚਮਚਾ ਵਿੱਚੋਂ ਤੁਸੀਂ ਔਲਿਆਂ ਦਾ ਪਾਊਡਰ, ਇਹ ਮਿਕਸ ਕਰਕੇ ਖਿਲਾਓ ਆਪਣੇ, ਐਨ ਠੀਕ ਹੋ ਜੂਗੀ ਜੀ ਉਹਦੀ ਜਿਹੜੀ ਨਕਸੀਰ ਮਹਿੰਦੀ ਹੈਗੀ। ਨਹੀਂ ਤਾਂ ਔਲਿਆਂ ਦਾ ਪਾਊਡਰ ਅਤੇ ਮਲੱਠੀ ਇਹ ਬਰਾਬਰ ਲੈ ਕੇ ਉਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਉਹਨੂੰ ਦੇ ਕਰੋ, ਕੱਚੇ ਦੁੱਧ ਦੇ ਨਾਲ ਆਪਣੇ ਦੇ ਕਰੋ। ਫਿਰ ਨਿੰਬੂ ਦੀ ਸਕੰਜਵੀ ਉਹਨੂੰ ਪਿਲਾਓ, ਅੰਗੂਰਾਂ ਦਾ ਜੂਸ ਪਿਲਾਓ ਉਹਨੂੰ, ਅੰਗੂਰਾਂ ਦਾ ਜੂਸ ਵੀ ਬਹੁਤ ਵਧੀਆ ਚੀਜ਼ ਹੈਗੀ ਜੀ ਇਹ। ਜਾਂ ਫਿਰ ਤੁਸੀਂ ਆਪਣੇ ਔਲੇ ਦਾ ਮੁਰੱਬਾ ਉਹਨੂੰ ਖਿਲਾਓ। ਅੱਛਾ, ਇਹਦੇ ਵਾਸਤੇ ਫਿਰ ਤੁਸੀਂ ਆਪਣੇ 100 ਜੇ ਦਹੀਂ ਲੱਸੀ ਪੀਂਦਾ ਹੈਗਾ ਤਾਂ 1 ਚੁਟਕੀ ਵਿੱਚੋਂ ਫਟਕੜੀ ਪਾ ਕੇ ਲੱਸੀ ਦੇ ਵਿੱਚੋਂ ਉਹ ਪਿਲਾ ਦਿਓ, ਉਹਦੇ ਨਾਲ ਵੀ ਆਪਣੇ ਨਕਸੀਰ ਜਿਹੜੀ ਹਟ ਜਾਂਦੀ ਜੀ। ਨਹੀਂ ਤਾਂ ਆਪਣੇ ਜਿਹੜਾ ਘਾਹ ਹੁੰਦਾ ਬਾਹਰ, ਘਾਹ ਇਹਦਾ ਜੂਸ ਜਿਹਾ ਕੱਢ ਲਓ ਥੋੜ੍ਹਾ ਜਿਹਾ, ਇਹਦੀਆਂ ਜੇ ਨਕਸੀਰ ਫੁੱਟਦੀ 2-3 ਬੂੰਦਾਂ ਤੁਸੀਂ ਆਪਣੇ ਨੱਕ ਮਾ ਪਾ ਦਿਓ, ਇਹਦੇ ਨਾਲ ਹਟ ਜੂਗੀ ਸਾਰੀ। ਜਾਂ ਫਿਰ ਨਿੰਬੂ ਦੇ ਰਸ ਦੀਆਂ 2-3 ਬੂੰਦਾਂ ਤੁਸੀਂ ਨੱਕ ਮਾ ਪਾ ਦੇ ਕਰੋ, ਇਹਦੇ ਨਾਲ ਵੀ ਨਕਸੀਰ ਹਟ ਜਾਂਦੀ ਹੈ ਜੀ। ਜਾਂ ਫਿਰ ਨਹੀਂ ਔਲੇ ਦਾ ਰਸ 2 ਚਮਚੇ ਤੇ 2 ਚਮਚੇ ਅੰਗੂਰਾਂ ਦਾ ਰਸ, ਇਹ ਮਿਕਸ ਕਰਕੇ ਰੱਖ ਲਓ। ਜਦ ਵੀ ਨਕਸੀਰ ਫੁੱਟੇ 2-2 3-3 ਬੂੰਦਾਂ ਤੁਸੀਂ ਉਹਨੇ ਪਾ ਦੀਆਂ ਉਹਦੇ ਵਿੱਚ, ਇਹਦੇ ਨਾਲ ਠੀਕ ਹੈ। ਫਿਰ ਫਿੱਗ ਉਹਨੂੰ ਖਿਲਾਇਆ ਕਰੋ ਜੀ ਬੱਚੇ ਨੂੰ, ਫਿੱਗ 2 ਉਹ ਖਿਲਾ ਦਿਓ, ਇਹਦੇ ਨਾਲ ਨਕਸੀਰ ਆਉਣੀ ਉਹਦੀ ਬੰਦ ਹੋ ਜੂਗੀ। ਫਿੱਗ ਖਿਲਾਇਆ ਕਰੋ 4 ਫਿੱਗ ਉਹਨੂੰ ਰੋਜ਼ ਖਿਲਾ ਦੇ, 2 ਸਵੇਰ ਨੂੰ 2 ਸ਼ਾਮ ਨੂੰ, ਇਹਦੇ ਨਾਲ ਮੈਨੂੰ ਠੀਕ ਰਹਿੰਦਾ ਜੀ। ਜਾਂ ਫਿਰ ਆਪਣੇ ਤੁਸੀਂ ਲੈ ਸਕਦੇ ਜਿਹੜੀ ਮੁਲਤਾਨੀ ਮਿੱਟੀ ਹੁੰਦੀ ਹੈ, ਉਹ ਵੀ ਤੁਸੀਂ ਆਪਣੇ ਭਿਓ ਕੇ ਉਹਨੂੰ ਪਾਣੀ ਉਹਦਾ ਜਿਹੜਾ ਉੱਪਰਲਾ ਨਿਤਰਿਆ ਜਿਹਾ ਪਾਣੀ ਹੋਊਗਾ ਉਹ ਪੀ ਲੈਣਾ ਹੈਗਾ। ਜਿਹੜਾ ਥੱਲੇ ਆਪਣੇ ਇਹ ਤਾਂ ਨਕਸੀਰ ਚਾਹੇ ਥਰੀ ਚੱਲਦੀ ਹੈ ਨਹੀਂ ਚੱਲਦੀ, ਪਹਿਲਾਂ ਹੀ ਤੁਸੀਂ ਇਲਾਜ ਕਰ ਲਓਗੇ। 2 ਚਮਚੇ ਆਪਣੇ ਮੁਲਤਾਨੀ ਮਿੱਟੀ ਦੇ 1 ਗਲਾਸ ਮਾ ਭਿਓ ਤੇ ਜਿਹੜਾ ਪਾਣੀ ਆਪਣੇ ਹੋਊਗਾ ਉਹ ਉੱਪਰਲਾ ਪੀਣੇ ਨਾਲ ਜਿਹੜਾ ਥੱਲੇ ਬੈਠਿਆ ਰਹਿ ਜਾਊਗਾ, ਉਹਦਾ ਤੁਸੀਂ ਆਪਣੇ ਸਿਰ ਦੇ ਉੱਤੇ ਉਹਦਾ ਲੇਪ ਜਿਹਾ ਕਰਨਾ ਹੈਗਾ ਜੀ। ਉਹਦੇ ਬਾਅਦ ਫਿਰ ਅੱਧ ਕੁ ਘੰਟੇ ਬਾਅਦ ਤੁਸੀਂ ਨਹਾ ਲਓ, ਉਹਦੇ ਨਾਲ ਫਿਰ ਠੰਡਕ ਜੀ ਪੈ ਕੇ ਆਪਣੇ ਜਿਹੜੀ ਆਪਣੇ ਨਕਸੀਰ ਬੰਦ ਹੋ ਜਾਂਦੀ ਜੀ ਇਹਦਾ। ਜਾਂ ਫਿਰ ਤੁਸੀਂ ਜੇ ਨਾਰੀਅਲ ਹੁੰਦਾ ਤਾਜ਼ਾ ਨਾਰੀਅਲ, ਉਹਦੀ ਤੁਸੀਂ ਆਪਣੇ ਥੋੜ੍ਹੀ ਗਿਰੀ ਖਾ ਕੇ ਉੱਪਰ ਨਾਰੀਅਲ ਦਾ ਪਾਣੀ ਪੀ ਲਓ। ਜਾਂ ਨਹੀਂ ਤਾਂ ਨਹੀਂ ਰੋਜ਼ ਦਾ ਕੰਮ ਕਰਨਾ ਤਾਂ ਫਿਰ ਨਾਰੀਅਲ ਦਾ ਹੀ ਪਾਣੀ ਉਹਨੂੰ ਲਾ ਜਾਓ ਪਿਲਾਉਣ, ਕੋਕੋਨਟ ਵਾਟਰ ਇਹ ਆਮ ਸਟੋਰਾਂ 'ਚ ਹਰੇਕ 'ਚ ਮਿਲ ਜਾਂਦਾ ਜੀ, ਉਹ ਉਹਨੂੰ ਪਿਲਾਉਣ ਲੱਗ ਜਾਓ, ਇਹਦੇ ਨਾਲ ਨਕਸੀਰ ਬੰਦ ਹੋ ਜੂਗੀ ਉਹਦੀ। ਅੱਗੇ ਚੱਲਦੇ ਹੈਗੇ ਇਹਦੇ ਨਾਲ ਅਨਾਰ ਦਾ ਜੂਸ ਵੀ ਪੀ ਸਕਦੇ ਜੀ ਨਕਸੀਰ ਵਾਲੇ, ਅਨਾਰ ਦਾ ਜੂਸ ਪੀ ਲਿਆ ਕਰੋ। ਜਿਹੜੇ ਕਹਿੰਦੇ ਹੱਥਾਂ ਪੈਰਾਂ 'ਚੋਂ ਸੇਕ ਨਿਕਲਦਾ ਹੈਗਾ, ਉਹ ਤੁਸੀਂ ਆਪਣੇ ਔਲੇ ਦਾ ਮੁਰੱਬਾ ਖਾਇਆ ਕਰੋ ਜੀ ਰੋਜ਼, ਔਲੇ ਦਾ ਮੁਰੱਬਾ ਖਾਇਆ ਕਰੋ, ਗੁਲਕੰਦ ਖਾਇਆ ਕਰੋ ਰੋਜ਼ ਇਹਦੇ ਨਾਲ। ਫਿਰ ਸ਼ਤਾਵਰ ਲੈਣਾ ਹੈਗਾ ਤੁਸੀਂ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਫਿਰ ਵਿੱਚੋਂ ਆਲੂ ਬੁਖਾਰਾ ਚੰਗਾ ਰਹਿੰਦਾ, ਇਹਦੇ ਵਿੱਚੋਂ ਥੋੜ੍ਹਾ ਜਿਹਾ ਆਲੂ ਬੁਖਾਰਾ ਲੈ ਲਿਆ, ਜਿਹਨੂੰ ਪਲੰਬ ਕਹਿੰਦੇ ਹੈਗੇ ਆਪਾਂ, ਪਲੰਬ ਸੇਵੇਂ ਚੀਜ਼ ਆਲੂ ਬੁਖਾਰਾ ਅਤੇ ਪਲੰਬ, ਅਤੇ 7 ਇਮਲੀ ਦੇ ਬੀਜ ਸੁੱਕੇ ਵੀ ਹੁੰਦੇ, ਆਲੂ ਬੁਖਾਰੇ ਮਿਲ ਜਾਂਦੇ ਆ, ਪਲੰਬ ਸੁੱਕੇ ਵੀ, ਉਹ ਪਾਣੀ ਦੇ ਗਲਾਸ ਨਾਲ ਭਿਓ ਕੇ ਰੱਖਦੇ, ਫਿਰ ਸਵੇਰ ਨੂੰ ਮਸਲ ਕੇ ਆਪਣੇ ਉਹ ਪੀ ਲਏ। ਇਹਦੇ ਨਾਲ ਸਾਰੀ ਜਿੰਨੀ ਵੀ ਗਰਮੀ ਹੈ ਸਰੀਰ 'ਚੋਂ ਨਿਕਲ ਜੂਗੀ, ਜਿਹੜੀ ਹੱਥ ਪੈਰਾਂ ਨਾਲ ਜਲਨ ਹੁੰਦੀ, ਇਮਲੀ ਅਤੇ ਆਲੂ ਬੁਖਾਰਾ ਪਿਆਉਣਾ ਹੈਗਾ। ਜਾਂ ਫਿਰ ਜੇ ਸਾਨੂੰ ਇੱਥੇ ਫਾਲਸੇ ਦਾ ਸ਼ਰਬਤ ਮਿਲਦਾ ਹੈਗਾ, ਫਰੂਟ ਹੁੰਦਾ ਜੀ ਫਾਲਸਾ, ਇੱਕ ਛੋਟਾ ਬਰੀਕ ਬੇਰੀ ਹੁੰਦੀ ਇੱਕ ਕਿਸਮ ਦੀ, ਉਹ ਤੁਸੀਂ ਸ਼ਰਬਤ ਮਿਲ ਜਾਂਦਾ, ਉਹ ਤੁਸੀਂ ਪੀਓ, ਉਹਦੇ ਨਾਲ ਵੀ ਉਹਨੇ ਹਟ ਜਾਂਦਾ ਜੀ ਸੇਕ ਨਿਕਲਣਾ। ਫਿਰ ਚਮੇਲੀ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ, ਜੈਸਮੀਨ ਆਇਲ ਲਿਖਿਆ ਵਾ ਹੁੰਦਾ ਉਹਦੇ ਉੱਤੇ ਜੀ, ਚਮੇਲੀ ਦੇ ਤੇਲ ਦੇ ਉੱਤੇ, ਉਹਦੀ ਤੁਸੀਂ ਪੈਰਾਂ ਨੂੰ ਮਾਲਿਸ਼ ਕਰਨੀ ਹੈਗੀ। ਫਿਰ ਸੌਂਫ, ਧਨੀਆ ਅਤੇ ਮਿਸ਼ਰੀ ਇਹ ਬਰਾਬਰ ਲੈ ਕੇ 2 ਚਮਚੇ ਸਵੇਰ ਨੂੰ ਅਤੇ 2 ਚਮਚੇ ਸ਼ਾਮ ਨੂੰ ਇਹ ਖਾ ਲਿਆ ਕਰੋ। ਜਿਹੜੇ ਹਾਈ ਬਲੱਡ ਪ੍ਰੈਸ਼ਰ ਵਾਲੇ ਕਹਿੰਦੇ ਸੀਗੇ, ਉਹ ਤੁਸੀਂ ਅਸਗੰਧ ਲੈਣੀ ਹੈਗੀ 50 ਗ੍ਰਾਮ, ਸੂਰਜਮੁਖੀ ਦੇ ਬੀਜ 50 ਗ੍ਰਾਮ, ਇਹ ਰੌ ਲੈਣੇ ਹੈਗੇ ਜੀ। ਸੂਰਜਮੁਖੀ ਦੇ ਬੀਜ ਜਿਹੜੇ ਰੋਸਟ ਕਰੇ ਹੋਏ ਹੁੰਦੇ ਉਹ ਨਹੀਂ ਲੈਣੇ ਹੈਗੇ, ਜਿਹੜੇ ਕੱਚੇ ਹੁੰਦੇ ਰੌ, ਉਹ ਬਰਾਬਰ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾ ਲਿਆ ਕਰੋ ਜੀ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਖਸਖਸ ਅਤੇ ਸੂਰਜਮੁਖੀ ਦੇ ਬੀਜ, ਇਹ ਬਰਾਬਰ ਲੈ ਕੇ ਵੀ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾਣਾ ਹੈਗਾ। ਫਿਰ ਨਹੀਂ ਤਾਂ ਔਲਾ ਪਾਊਡਰ, ਸਰਪਗੰਧਾ ਅਤੇ ਗਲੋ, ਇਹ ਬਰਾਬਰ ਲੈਣੀਆਂ ਚੀਜ਼ਾਂ, ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਲੈਣਾ ਹੈਗਾ ਤੁਸੀਂ। ਅੱਛਾ, ਫਿਰ ਇਹਦਾ ਮੈਂ ਹੈਗਾ ਬੜੀ ਹਰੜਾਂ, ਜਿਹੜੀ ਪੀਲੀਆਂ ਹਰੜਾਂ ਹੁੰਦੀਆਂ ਉਹ ਜੀ, ਸੁੰਡ ਅਤੇ ਮਿਸ਼ਰੀ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਸਕਦੇ ਹੈਗੇ ਇਹਦੀ।
ਫਿਰ ਤਰਬੂਜ ਦੇ ਵਿੱਚੋਂ ਬਹੁਤ ਵਧੀਆ ਚੀਜ਼ ਹੈ ਜੀ। ਜਿੰਨਾ ਤੁਸੀਂ ਤਰਬੂਜ ਜੂਸ ਖਾਓਗੇ ਉਨੀ ਛੇਤੀ ਤੁਹਾਨੂੰ ਆਰਾਮ ਆਊਗਾ ਬਲੱਡ ਪ੍ਰੈਸ਼ਰ ਵਾਲਿਆਂ ਨੂੰ। ਨਹੀਂ ਤਾਂ ਤੁਸੀਂ ਤਰਬੂਜ ਦੇ ਬੀਜ ਲੈ ਲਓ ਤੇ ਖਸਖਸ ਲੈ ਲਓ, ਇਹ ਬਰਾਬਰ ਲੈ ਕੇ ਇਹ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ। ਫਿਰ ਟਮਾਟਰਾਂ ਦੇ ਜੂਸ ਘਰ ਕੱਢ ਕੇ ਬਾਹਰ ਲਾਣੀ, ਡੱਬੇ ਵਾਲਾ ਨਹੀਂ ਲੈਣਾ। 2 ਟਮਾਟਰਾਂ ਦਾ ਜੂਸ ਕੱਢ ਕੇ 1 ਚਮਚਾ ਵਿੱਚੋਂ ਸ਼ਹਿਦ ਮਿਲਾ ਕੇ ਤੁਸੀਂ ਪੀਓ, ਇਹ ਵੀ ਆਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਦਿੰਦਾ ਜੀ। ਫਿਰ ਤ੍ਰਿਫਲੇ ਦਾ ਜੂਸ ਬਣਿਆ ਹੋਣਾ ਮਿਲ ਜਾਂਦਾ ਅੱਜ ਕੱਲ੍ਹ ਤਾਂ, ਉਹ ਤੁਸੀਂ ਆਪਣੇ 5-6 ਚਮਚੇ ਉਹੀ ਤੁਸੀਂ ਆਪਣੇ ਪੀ ਲਿਆ ਕਰੋ, ਉਹ ਵੀ ਵਧੀਆ ਚੀਜ਼ ਹੈਗੀ ਪਾਣੀ ਪਾ ਕੇ। ਜੇ ਉਹਨੇ ਤੁਹਾਨੂੰ ਬਾਹਲਾ ਹੀ ਹੋ ਗਿਆ ਬਲੱਡ ਪ੍ਰੈਸ਼ਰ ਤਾਂ ਤੁਸੀਂ ਉਹਨੇ ਆਈਸ ਵਾਟਰ ਦੇ ਵਿੱਚ ਤੌਲੀਆ ਭਿਓ ਕੇ ਉਹਨੂੰ ਨਿਚੋੜ ਕੇ ਥੋੜ੍ਹਾ ਜਿਹਾ ਲੰਬੇ ਪੈ ਕੇ ਉਹਦੀ ਰੀੜ੍ਹ ਦੀ ਹੱਡੀ ਤੇ ਉਹ ਤੌਲੀਆ ਰੱਖ ਦੇਣਾ ਜੀ ਠੰਡਾ, ਉਹਦੇ ਨਾਲ ਫਿਰ ਬਲੱਡ ਪ੍ਰੈਸ਼ਰ ਫਟ ਡਾਊਨ ਆ ਜਾਂਦਾ ਜੀ। ਇਹਦੇ ਨਾਲ ਅੱਗੇ ਜਿਹੜੇ ਕਹਿੰਦੇ ਸੀਗੇ ਉਹਨੇ ਲੀਵਰ ਵਾਸਤੇ, ਲੀਵਰ ਸੁੱਜਿਆ ਹੋਇਆ ਵਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ ਪੁਦੀਨਾ ਜਿਹੜਾ ਹੁੰਦਾ ਜੀ, ਪੁਦੀਨੇ ਦੀ ਚਾਹ ਬਣਾ ਕੇ ਆਪਣੇ ਤੁਸੀਂ ਪੀ ਸਕਦੇ ਹੈਗੇ। ਇਹਦੇ ਵਿੱਚ ਪੁਦੀਨੇ ਦੀ ਚਾਹ ਬਣਾ ਲਓ, ਇੱਕ ਵਿੱਚੋਂ ਤੁਸੀਂ ਆਪਣੇ ਨਿੰਬੂ ਨੂੰ ਨਿਚੋੜ ਕੇ ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਸੰਤਰੇ ਦੇ ਜੂਸ ਵਾਂ ਨਿੰਬੂ ਨੂੰ ਨਿਚੋੜ ਕੇ ਤੁਸੀਂ ਉਹ ਲੈ ਸਕਦੇ ਹੈਗੇ। ਫਿਰ ਲੌਕੀ ਦਾ ਜੂਸ ਜਿਹੜਾ ਹੁੰਦਾ ਘੀਆ ਦਾ, ਉਹ ਤੁਸੀਂ ਆਪਣੇ ਜਿੰਨਾ ਕੁ ਪੀਣਾ ਹੈਗਾ ਅੱਧਾ ਕੁ ਕੱਪ, ਉਹਦੇ ਵਿੱਚ ਮੈਂ ਥੋੜ੍ਹੀ 1 ਚੁਟਕੀ ਹਲਦੀ ਦੀ ਪਾ ਲਈ ਤੇ ਥੋੜ੍ਹਾ ਧਨੀਏ ਦਾ ਰਸ ਪਾ ਲਿਆ 1 ਚਮਚਾ, ਕਾਲਾ ਨੂਣ ਪਾ ਲਿਆ। ਜੇ ਤੁਹਾਡੇ ਇੱਥੇ ਗਲੋਹ ਦਾ ਰਸ ਬਣਿਆ ਬਣਾਇਆ ਤੁਹਾਨੂੰ ਮਿਲਦਾ ਹੈਗਾ, ਗਲੋਹ ਦਾ ਰਸ ਸ਼ੀਸ਼ਿਆਂ ਹੁੰਦਾ, ਉਹ ਤੁਸੀਂ ਉਹਨੇ 5-6 ਚਮਚੇ ਉਹ ਇਹ ਮਿਕਸ ਕਰਕੇ ਸਾਰੀਆਂ ਚੀਜ਼ਾਂ ਪੀ ਲਓ। ਇਹਦੇ ਨਾਲ ਵੀ ਬਹੁਤ ਛੇਤੀ ਫਰਕ ਪੈਂਦਾ ਲੀਵਰ ਨੂੰ। ਚਲੋ ਮੂਲੀ ਦੇ ਪੱਤਿਆਂ ਦਾ ਰਸ ਤੇ ਚੁਕੰਦਰ ਦਾ ਰਸ, ਅਦਰਕ ਦਾ ਰਸ ਇਹ ਮਿਲਾ ਕੇ ਤੁਸੀਂ ਪੀ ਸਕਦੇ ਹੈਗੇ। ਫਿਰ ਨਹੀਂ ਤਾਂ ਜਿਹੜੀ ਦਾਖਾਂ ਹੁੰਦੀਆਂ ਸੌਗੀ, ਉਹ ਥੋੜ੍ਹੀ ਜਿਹੀ ਆਪਣੇ 25-30 ਦਾਣੇ ਸੌਗੀ ਦੇ ਰਾਤ ਪਾਣੀ ਨਾਲ ਭਿਓ ਕੇ ਰੱਖ ਦਿਓ, ਸਵੇਰ ਨੂੰ ਸੌਗੀ ਖਾ ਲਓ ਤੇ ਆਪਣੇ ਗਲੇ ਪਾਣੀ ਪੀ ਲਓ। ਚਲੋ ਠੀਕ ਹੈ ਜੀ, ਜਿਹੜੇ ਬਾਕੀ ਰਹਿ ਗਏ ਅਗਲੇ ਹਫਤੇ ਸਹੀ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਓਕੇ ਜੀ, ਸਾਰੇ ਸਰੋਤਿਆਂ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਸਾਨੂੰ ਦੱਸਦੇ ਨੇ ਇਲਾਜ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।